ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਲੈ ਕੇ ਹਾਜ਼ਰ ਹਾਂ। ਅੱਜ 17 ਅਕਤੂਬਰ ਦਿਨ ਹੈਗਾ ਆ ਸ਼ੁੱਕਰਵਾਰ। ਜੁੜ ਚੁੱਕੇ ਨੇ ਆਪਣੇ ਨਾਲ ਮਨਦੀਪ ਪੁਨੀਆ ਜੀ। ਮਨਦੀਪ ਪੁਨੀਆ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਨਿਤਿਸ਼ ਕੁਮਾਰ ਕੀ ਅਗਲੇ ਮੁੱਖ ਮੰਤਰੀ ਹੋਣਗੇ? ਅਮਿਤ ਸ਼ਾਹ ਨੇ ਕਿਹਾ ਚੋਣਾਂ ਤੋਂ ਬਾਅਦ ਫੈਸਲਾ। ਨਾਮਜ਼ਦਗੀਆਂ ਦਾ ਪਹਿਲਾ ਪੜਾਅ ਖਤਮ ਹੋ ਚੁੱਕਾ। ਕਾਂਗਰਸ ਅਤੇ ਆਰਜੇਡੀ ਦੋਵਾਂ ਨੇ 6 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਨੇ। ਆਮਣੇ ਸਾਹਮਣੇ ਆਮੋ ਦੋਵਾਂ ਸਾਹਮਣੇ ਨੇ ਜੀ। ਕਾਂਗਰਸ ਨੇ, ਜੀ। ਕਿਉਂਕਿ ਦੋਵਾਂ ਦਾ ਮਹਾਗਠਬੰਧਨ ਸੀ, ਪਰ 6 ਸੀਟਾਂ ਏਦਾਂ ਦੀਆਂ ਸੀਗੀਆਂ ਜਿੱਥੇ ਦੋਵਾਂ ਦੀ ਮਤਲਬ ਇਹ ਡਿਸਾਈਡ ਨਹੀਂ ਹੋ ਪਾਇਆ ਕਿ ਇਹਦੇ 'ਚ ਤੁਸੀਂ ਲੜੋਗੇ ਅਸੀਂ ਲੜਾਂਗੇ। ਫਿਰ ਉੱਥੇ ਇਹਨਾਂ ਨੇ ਆਪਸ 'ਚ ਕੈਂਡੀਡੇਟ ਜਿਹੜੇ ਹੈਗੇ ਆ ਉਹ ਖੜੇ ਕਰ ਦਿੱਤੇ ਹੈਗੇ ਆ। ਬਿਲਕੁਲ ਅਮਿਤ ਸ਼ਾਹ ਬਿਹਾਰ ਪਹੁੰਚੇ ਹੋਏ ਹਨ ਤੇ ਬਿਹਾਰ ਦੇ ਵਿੱਚ ਉਹਨਾਂ ਦੀ ਮੁਲਾਕਾਤ ਨਿਤਿਸ਼ ਕੁਮਾਰ ਨਾਲ ਵੀ ਹੋਈ। ਜਦੋਂ ਬਾਹਰ ਨਿਕਲੇ ਉਸ ਤੋਂ ਬਾਅਦ ਮੀਡੀਆ ਸਾਹਮਣੇ ਮੀਡੀਆ ਵਾਲਿਆਂ ਨੇ ਕਿਹਾ ਕਿ ਤੁਹਾਡਾ ਜੀ ਫਿਰ ਜਿਹੜਾ ਐਨਡੀਏ ਗਠਬੰਧਨ ਹੈ, ਬੀਜੇਪੀ ਅਤੇ ਨਿਤਿਸ਼ ਕੁਮਾਰ ਦਾ ਗਠਬੰਧਨ ਹੈ, ਇਹਦੇ ਫਿਰ ਅਗਲੇ ਮੁੱਖ ਮੰਤਰੀ ਕੌਣ ਹੋਣਗੇ? ਉਹਨਾਂ ਨੇ ਕਿਹਾ ਤਾਂ ਆਉਣ ਵਾਲਾ ਸਮਾਂ ਦੱਸੂਗਾ, ਹੁਣ ਇਲੈਕਸ਼ਨਾਂ ਤੋਂ ਬਾਅਦ ਦੇਖਾਂਗੇ ਅਸੀਂ। ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਆ। ਇਸ ਤੋਂ ਬਾਅਦ ਬਿਹਾਰ ਦੀ ਸਿਆਸਤ 'ਚ ਖਲਬਲੀ ਮਚੀ ਹੋਈ ਹੈ ਤੇ ਇਸ ਤੋਂ ਇਲਾਵਾ ਇਹ ਵੀ ਗੱਲ ਚੱਲ ਰਹੀ ਹੈ ਕਿ ਜੇ ਬੀਜੇਪੀ ਦੀਆਂ ਵੱਧ ਸੀਟਾਂ ਆ ਗਈਆਂ ਅਤੇ ਨਿਤਿਸ਼ ਕੁਮਾਰ ਦੀਆਂ ਥੋੜੀਆਂ ਘੱਟ ਸੀਟਾਂ ਆਈਆਂ ਤੇ ਫਿਰ ਜਿਹੜੇ ਛੋਟੇ ਉੱਥੇ ਪੋਲੀਟੀਕਲ ਪਾਰਟੀਆਂ ਨੇ ਤੇ ਇੰਡੀਪੈਂਡੈਂਟ ਜਿੱਤ ਕੇ ਆਉਣਗੇ, ਉਹਨਾਂ ਨਾਲ ਮਿਲ ਕੇ ਬੀਜੇਪੀ ਆਪ ਵੀ ਸਰਕਾਰ ਬਣਾ ਸਕਦੀ ਹੈ। ਗੱਲ ਕਰਦੇ ਹਾਂ ਆਰਜੇਡੀ, ਨਿਤਿਸ਼ ਲਾਲੂ ਯਾਦਵ ਦੇ ਮੁੰਡੇ ਦੀ, ਤੇਜਸਵੀ ਦੀ ਅਤੇ ਕਾਂਗਰਸ ਵਾਲਿਆਂ ਦੀ, ਦੋਵਾਂ ਜੀ। ਦੇ ਆਪਸ 'ਚ ਆਪਾਂ ਕਹਿ ਲਈਏ ਕਿ ਪਹਿਲਾਂ ਲੱਗ ਰਿਹਾ ਸੀਗਾ ਕਿ ਦੇਖੋ ਇੰਡੀਆ ਅਲਾਇੰਸ ਕਿੰਨਾ ਸੋਹਣਾ ਗਾ, ਬਹੁਤ ਵਧੀਆ ਅਲਾਇੰਸ ਬਣ ਰਿਹਾ ਗਾ, ਪਰ ਉੱਥੇ ਕਾਂਗਰਸ ਵਾਲਿਆਂ ਨੇ ਗੰਦ ਪਾਇਆ ਹੋਇਆ ਗਾ। ਲਾਲੂ ਯਾਦਵ ਦੇ ਮੁੰਡੇ ਨੂੰ ਵਧੀਆ ਤਰੀਕੇ ਨਾਲ ਉਹ ਚੋਣ ਨਹੀਂ ਲੜਨ ਦੇ ਰਹੇ। ਕਾਂਗਰਸ ਵੱਧ ਸੀਟਾਂ ਦੀ ਡਿਮਾਂਡ ਕਰ ਰਹੀ ਹੈ। ਪਿਛਲੀ ਵਾਰ ਵੀ ਸਾਲ 2019 ਚ ਜਦੋਂ 2020 ਚ ਜਦੋਂ ਇਲੈਕਸ਼ਨ ਹੋਏ ਸੀ, ਉਦੋਂ ਲਾਲੂ ਯਾਦਵ ਦਾ ਮੁੰਡਾ ਸਰਕਾਰ ਬਣਾ ਲੈਂਦਾ, ਪਰ ਉਹਦੀ ਸਰਕਾਰ ਇਸ ਕਰਕੇ ਨਹੀਂ ਬਣੀ ਕਿਉਂਕਿ ਉਹਨੇ 70 ਸੀਟਾਂ ਕਾਂਗਰਸ ਨੂੰ ਦਿੱਤੀਆਂ ਹੋਈਆਂ ਸੀ ਤੇ ਉਹਨਾਂ ਚੋਂ ਸਿਰਫ 19 ਸੀਟਾਂ ਜਿੱਤ ਕੇ ਕਾਂਗਰਸ ਆਈ ਸੀ। 70 ਸੀਟਸ ਤੋਂ ਸਿਰਫ 19 ਸੀਟਾਂ ਜਿੱਤੀਆਂ ਉਹਨਾਂ ਨੇ, ਜਦਕਿ ਲਾਲੂ ਯਾਦਵ ਦੇ ਮੁੰਡਾ ਕੱਲਾ ਹੀ ਗੱਡੀ ਨੂੰ 75 ਸੀਟਾਂ ਤੱਕ ਲੈ ਗਿਆ ਸੀਗਾ। 75 ਸੀਟਾਂ ਉਹ ਆਪ ਜਿੱਤ ਕੇ ਆਇਆ ਸੀਗਾ। ਤੇ ਜੀ। ਜੀ। ਜੇ ਦੱਸਿਆ ਜਾਂਦਾ ਸੀਗਾ ਕਿ ਪਿਛਲੀ ਵਾਰ 40 ਕਾਂਗਰਸ ਨੂੰ ਦਿੱਤੀਆਂ ਜਾਂਦੀਆਂ ਤੇ ਉਹ 30 ਸੀਟਾਂ ਤੇ ਆਰਜੇਡੀ ਲੜਦੀ, ਤਾਂ ਫਿਰ ਸਰਕਾਰ ਬੜੇ ਆਰਾਮ ਨਾਲ ਲਾਲੂ ਯਾਦਵ ਦੇ ਮੁੰਡੇ ਦੀ ਬਣ ਸਕਦੀ ਸੀਗੀ। ਖੈਰ ਇਸ ਵਾਰ ਵੀ ਕਾਂਗਰਸ ਅੜਿੱਕਾ ਲਾ ਰਹੀ ਹੈ ਉੱਥੇ, ਤੇ ਹੋਰ ਵੀ ਜਿਹੜੇ ਛੋਟੇ ਪਲੇਅਰ ਨੇ ਉਹ ਵੀ ਆਪਣੇ ਆਪਣੇ ਗੇਮ ਖੇਡ ਰਹੇ ਨੇ। ਪ੍ਰਸ਼ਾਂਤ ਕਿਸ਼ੋਰ ਤੇ ਸਾਰਿਆਂ ਦੀ ਨਜ਼ਰ ਹੈ। ਪ੍ਰਸ਼ਾਂਤ ਕਿਸ਼ੋਰ, ਉਹੀ ਪ੍ਰਸ਼ਾਂਤ ਕਿਸ਼ੋਰ ਜਿਸਨੇ ਕਾਫੀ ਵਿਦ ਕੈਪਟਨ ਨਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਕਾਂਗਰਸ ਵਾਸਤੇ ਸਾਲ 2017 ਚ ਪੰਜਾਬ ਦੇ ਵਿਧਾਨ ਸਭਾ ਇਲੈਕਸ਼ਨ ਚ, ਉਹ ਤੇ ਕਾਂਗਰਸ ਨੂੰ ਇੱਥੇ ਜਿਤਾ ਕੇ ਚਲੇ ਗਏ। ਉਸ ਤੋਂ ਪਹਿਲਾਂ ਜੇ ਤੁਸੀਂ ਦੇਖੋਗੇ ਤਾਂ ਉਹਨੇ 2015 ਚ ਜਦੋਂ ਨਿਤਿਸ਼ ਕੁਮਾਰ ਅਤੇ ਲਾਲੂ ਯਾਦਵ ਨੇ ਬੀਜੇਪੀ ਦੇ ਉਲਟ ਬਿਹਾਰ ਚ ਅਲਾਇੰਸ ਕੀਤਾ ਸੀ, ਉਹਨਾਂ ਨੂੰ ਜਿਤਾ ਕੇ ਆਏ। ਉਸ ਤੋਂ ਪਹਿਲਾਂ ਤੁਸੀਂ ਚੱਲੋਗੇ ਤਾਂ ਸਾਲ 2014 ਚ ਨਰਿੰਦਰ ਮੋਦੀ ਦੀ ਕੇਂਦਰ ਚ ਹਕੂਮਤ ਬਣਾਉਣ ਵਾਲਿਆਂ ਚ ਵਨ ਆਫ ਦਾ ਸਟ੍ਰੈਟੇਜਿਸਟ ਪ੍ਰਸ਼ਾਂਤ ਕਿਸ਼ੋਰ ਨੂੰ ਮੰਨਿਆ ਜਾਂਦਾ ਹੈਗਾ। ਬੰਗਾਲ ਚ 2021 ਚ ਮਮਤਾ ਬਨਰਜੀ ਦੀ ਸਰਕਾਰ ਉਹਨਾਂ ਨੇ ਬਣਾਈ। ਆਂਧਰ ਪ੍ਰਦੇਸ਼ ਚ YSR ਕਾਂਗਰਸ ਦੀ ਕਹਿ ਲਈਏ ਆਪਾਂ YSR ਨੂੰ ਉਹ ਜਿਤਾ ਕੇ ਆਏ। ਤਾਮਿਲਨਾਡੂ, ਕਰਨਾਟਕਾ, ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਪ੍ਰਸ਼ਾਂਤ ਕਿਸ਼ੋਰ ਹੈ ਉਹ ਕੰਮ ਕਰ ਚੁੱਕੇ ਨੇ। ਤੇ ਪ੍ਰਸ਼ਾਂਤ ਕਿਸ਼ੋਰ ਹੁਣ ਆਪ ਖੁਦ ਆਪਣੀ ਪਾਰਟੀ ਬਣਾ ਕੇ ਉੱਥੇ ਮੈਦਾਨ 'ਚ ਹੈਗੇ ਆ। ਹਰ ਰੋਜ਼ ਉਹ ਡੇਟਾ ਗਣਾਉਂਦੇ ਰਹਿੰਦੇ ਨੇ। ਡੇਟਾ ਵਾਲੇ ਮਾਮਲੇ 'ਚ ਖਾਸੇ ਸ਼ਾਰਪ ਨੇ। ਦੇਖਦੇ ਆ ਕਿ ਲੋਕ ਉੱਥੋਂ ਦੇ ਉਹਨਾਂ ਨੂੰ ਰਿਸੀਵ ਕਰਨਗੇ ਜਾਂ ਨਹੀਂ ਕਰਨਗੇ। ਮੇਰੇ ਜਿਹੜੇ ਪੱਤਰਕਾਰ ਆੜੀ ਨੇ ਬਿਹਾਰ ਦੇ ਵਿੱਚ, ਉਹ ਤਾਂ ਇਹ ਖਬਰਾਂ ਭੇਜ ਰਹੇ ਨੇ ਕਿ 4 ਤੋਂ 5 ਸੀਟਾਂ ਪ੍ਰਸ਼ਾਂਤ ਕਿਸ਼ੋਰ ਕੱਢ ਸਕਦੇ ਨੇ ਤੇ 7-8% ਵੋਟ ਸ਼ੇਅਰ ਵੀ ਉਹ ਲੈ ਕੇ ਜਾ ਸਕਦੇ ਨੇ। ਜੀ। ਪ੍ਰਸ਼ਾਂਤ ਕਿਸ਼ੋਰ ਦੇ ਕੋਲ ਐਸੀ ਕਿਹੜੀ ਗਿੱਦੜ ਸਿੰਘੀ ਆ ਵੀ ਇੰਨਾ ਉਹ ਕਾਮਯਾਬ ਰਹਿੰਦਾ ਆ ਵੀ ਕਿਹੜੀਆਂ ਚੀਜ਼ਾਂ ਆ ਬਾਕੀਆਂ ਦੇ ਨਾਲੋਂ ਉਹ ਅਲੱਗ ਜਿਹੜੀਆਂ ਉਹ ਕਰਦਾ ਹੈ? ਚਲੋ ਇਹ ਤਾਂ ਹੁਣ ਭਵਿੱਖ ਦੱਸੇਗਾ ਵੀ ਉਹਦੀ ਆਪਣੀ ਪਾਰਟੀ ਦਾ, ਉਹਦੀ ਆਪਣੀ ਰਾਜਨੀਤੀ ਦਾ ਕੀ ਬਣਦਾ ਆ, ਪਰ ਉਹਦੇ ਕੋਲ ਹੈ ਕੋਈ ਐਸੀ ਗਿੱਦੜ ਸਿੰਘੀ ਜਿਹੜਾ ਏਡੀ ਸੋਹਣੀ ਨਬਜ਼ ਫੜ ਲੈਂਦਾ ਹੈ, ਲੋਕਾਂ ਨੂੰ ਇੰਨਾ ਜਿਤਾ ਲੈਂਦਾ ਹੈ? ਉਹਦੇ ਕੋਲ ਦੇਖੋ, ਇੱਕ ਦੱਸਿਆ ਜਾਂਦਾ ਗਾ ਕਿ ਟੀਮ ਬਹੁਤ ਵਧੀਆ ਹੈਗੀ ਆ ਉਹਦੇ ਕੋਲ। ਉਹ ਬੇਸਿਕਲੀ ਆਈਪੈਕ ਨਾਂ ਦੀ ਇੱਕ ਸੰਸਥਾ ਚਲਾਉਂਦੇ ਨੇ। ਆਈਪੈਕ ਸੰਸਥਾ ਕੀ ਕਰਦੀ ਹੈ ਕਿ ਹਰ ਸੀਟ ਵਾਈਜ਼ ਉਹ 15-15 ਬੰਦੇ ਫੜਦੇ ਨੇ ਤੇ ਉਹ 15-15 ਬੰਦੇ ਪਿੰਡ ਵਾਈਜ਼, ਕਾਸਟ ਵਾਈਜ਼ ਲਿਸਟਾਂ ਬਣਾ ਲੈਂਦੇ ਨੇ ਤੇ ਉੱਥੇ ਫਿਰ ਉਹ ਡੀਪਲੀ ਸਰਵੇ ਕਰਦੇ ਨੇ
ਤੇ ਉਹਨਾਂ ਸਰਵੇ ਦੇ ਮੁਤਾਬਕ ਹੀ ਉਹ ਚੀਜ਼ਾਂ ਨੂੰ ਕੈਲਕੂਲੇਟ ਕਰਕੇ ਅੱਗੇ ਸਟ੍ਰੈਟਜੀ ਦੱਸਦੇ ਹੁੰਦੇ ਆ ਪਾਰਟੀਆਂ ਨੂੰ। ਕੈਪਟਨ ਨੂੰ ਵੀ ਉਹਨਾਂ ਨੇ ਇਸੇ ਕਿਸਮ ਦੀ ਸਟ੍ਰੈਟਜੀ ਸਾਲ 2017 'ਚ ਦੱਸੀਆਂ ਸੀ। ਕੈਪਟਨ ਨੂੰ ਉਹਨਾਂ ਨੇ ਇਹ ਵੀ ਯਕੀਨ ਦਿਵਾਇਆ ਸਾਲ 2017 'ਚ ਕਿ ਦੇਖੋ ਪੰਜਾਬ 'ਚ ਜਿਹੜੇ ਪੰਥਕ ਇਸ਼ੂਜ਼ ਨੇ, ਉਹ ਬਹੁਤ ਜ਼ਿਆਦੇ ਸਿੱਖਾਂ ਦੇ ਮਨਾਂ 'ਚ ਹੈਗੇ ਆ। ਤੁਸੀਂ ਪੰਥਕ ਇਸ਼ੂਜ਼ ਨੂੰ ਲੈ ਕੇ ਲਗਾਤਾਰ ਵੋਕਲ ਰਹੋ, ਇੱਕ ਏਜੰਡਾ ਦੱਸੋ ਲੋਕਾਂ ਨੂੰ ਕਿ ਜੇ ਤੁਸੀਂ ਪਾਵਰ 'ਚ ਆ ਗਏ ਤਾਂ ਤੁਸੀਂ ਆਹ ਜਿਹੜੇ ਕੰਮ ਹੈਗੇ ਆ ਉਹ ਸੀਰੀਅਸਲੀ ਦੇਖੋਗੇ ਤਾਂ ਤੁਸੀਂ ਬੜੇ ਆਰਾਮ ਨਾਲ ਮਾਲਵੇ ਦੇ ਸਿੱਖਾਂ ਦੀਆਂ ਵੋਟਾਂ ਹਾਸਲ ਕਰ ਸਕਦੇ ਹੋ। ਮਾਝੇ 'ਚ ਤੁਹਾਡੇ ਵਾਸਤੇ ਪੋਜ਼ੀਟਿਵ ਸਾਈਨ ਹੈਗੇ ਆ, ਦੁਆਬੇ 'ਚ ਵੀ। ਇਹ ਗੱਲ ਉਹਨਾਂ ਨੇ 2017 'ਚ ਕੈਪਟਨ ਅਮਰਿੰਦਰ ਸਿੰਘ ਦੇ ਮਨ 'ਚ ਬਿਠਾਈ। ਠੀਕ ਉਹਨਾਂ ਹੈ। ਦੀ ਜਿਹੜੀ ਟੀਮ ਸੀਗੀ ਉਹ ਪੂਰੇ ਪੰਜਾਬ 'ਚ ਫਿਰ ਰਹੀ ਸੀ। ਰੂਰਲ ਪੰਜਾਬ 'ਚ ਉਹਨਾਂ ਨੂੰ ਸਮਝ ਆਇਆ ਕਿ ਪੰਥਕ ਇਸ਼ੂਜ਼ ਨੂੰ ਲੈ ਕੇ ਜਿਹੜੇ ਖਾਸਕਰ 2015 ਅਤੇ 2016 ਇਹ 2 ਸਾਲ ਏਦਾਂ ਦੇ ਸੀ ਜਿਹੜੇ ਕਿ ਬਾਦਲਾਂ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਮੁਸੀਬਤਾਂ ਦੇ ਸਾਲ ਬਣੇ। ਤੇ ਉਸ ਚੀਜ਼ ਨੂੰ ਭਾਂਪ ਕੇ ਉਹਨਾਂ ਨੇ ਅੱਗੇ ਇਹ ਗੱਲ ਕੈਪਟਨ ਦੇ ਮੂੰਹੋਂ ਜਿਹੜਾ ਪੰਥਕ ਆਈਡੀਆ ਸੀਗਾ ਉਹ ਇੱਕ ਬਿਹਾਰ ਦਾ ਸਟ੍ਰੈਟੇਜਿਸਟ ਕਹਾ ਕੇ ਗਿਆ ਹੈਗਾ। ਦੇਖੋ ਹੈ ਨਾ ਹੈਰਾਨੀ ਵਾਲੀ ਗੱਲ। ਦੇਖ ਲਓ ਹੈਰਾਨੀ ਵਾਲੀ ਜਿਹੜੀ ਗੱਲ ਆ। ਆਈ ਥਿੰਕ ਮਨਦੀਪ ਇਹਦੇ ਵਿੱਚ ਇਹ ਵੀ ਚੀਜ਼ ਆ ਜਾਂਦਾ, ਜਿਹੜਾ ਬੰਦਾ ਸੱਤਾ 'ਚ ਹੁੰਦਾ ਉਹਨੂੰ ਥੋੜਾ ਇੱਕ ਡਿਫਰੈਂਟ ਪੁਆਇੰਟ ਆਫ ਵਿਊ ਹੁੰਦਾ, ਜਿਹੜਾ ਇੱਕ ਬਾਹਰੋਂ ਸਿਸਟਮ ਨੂੰ ਦੇਖ ਰਿਹਾ ਹੁੰਦਾ ਉਹਨੂੰ ਇੱਕ ਡਿਫਰੈਂਟ ਪੁਆਇੰਟ ਆਫ ਵਿਊ ਹੁੰਦਾ। ਉਹ ਆਈ ਥਿੰਕ ਓਨੈਸਟਲੀ ਉਹਨਾਂ ਨੂੰ ਦੱਸ ਸਕਦਾ ਵੀ ਅਸਲੀਅਤ ਕੀ ਹੈ। ਜਿਹੜਾ ਬੰਦਾ ਸੱਤਾ 'ਚ ਹੁੰਦਾ ਉਹ ਆਪਣੇ ਹੰਕਾਰ 'ਚ, ਈਗੋ ਦੇ ਵਿੱਚ ਵੀ ਰਹਿੰਦਾ ਵੀ ਨਹੀਂ ਆਪਣੇ ਕੰਟਰੋਲ 'ਚ ਆ, ਪਰ ਅਸਲ 'ਚ ਧਰਾਤਲ ਤੇ ਮਸਲਾ ਜਿਹੜਾ ਉਹ ਕੁਝ ਹੋਰ ਜਿਹੜਾ ਉਹ ਕਿਤੇ ਨਾ ਕਿਤੇ ਚੱਲ ਰਿਹਾ ਹੁੰਦਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹਰਿਆਣੇ ਦੇ ਆਈਪੀਐਸ ਜਿਹੜੇ ਪੂਰਨ ਕੁਮਾਰ, ਉਹਨਾਂ ਦੀ ਖੁਦਕੁਸ਼ੀ ਦਾ ਮਾਮਲਾ। 5 ਦਿਨ ਗੈਰ ਕਾਨੂੰਨੀ ਹਿਰਾਸਤ, ਜਾਤੀਵਾਦੀ ਟਿੱਪਣੀਆਂ। ਇੱਕ ਨਜ਼ਦੀਕੀ ਰਿਸ਼ਤੇਦਾਰ ਨੇ ਕਿਹਾ ਜਦੋਂ ਉਹ ਮੰਦਰ ਗਿਆ ਤਾਂ ਉਸ ਨੂੰ ਨੋਟਿਸ ਦਿੱਤਾ ਗਿਆ ਸੀ। 15 ਅਧਿਕਾਰੀਆਂ ਵਿਰੁੱਧ ਦੋਸ਼ਾਂ ਦੇ ਪਿੱਛੇ ਕੀ ਹੈ ਸੱਚਾਈ? ਦੇਖੋ ਆਈਪੀਐਸ ਪੂਰਨ ਕੁਮਾਰ ਦਾ ਅੰਤਮ ਸੰਸਕਾਰ ਵੀ ਹੋ ਚੁੱਕਿਆ ਹੈਗਾ। ਉਹਨਾਂ ਦੀ ਆਪਾਂ ਨੂੰ ਪਤਾ ਹੈ ਕਿ ਡੈਥ ਨੂੰ ਵੀ ਅੱਜ 10 ਦਿਨ ਹੋ ਚੁੱਕੇ ਨੇ। ਪਰ ਜਿਹੜਾ ਕੇਸ ਹੈ ਉਹ ਉਲਝਦਾ ਹੀ ਜਾ ਰਿਹਾ ਹੈਗਾ। ਕੱਲ ਅਸੀਂ ਵੀ ਇੱਕ ਸਟੋਰੀ ਬ੍ਰੇਕ ਕੀਤੀ ਸੀ, ਉਹਦੀ ਮਾੜੀ ਜਿਹੀ ਝਲਕ ਤੁਹਾਡੇ ਅੱਗੇ ਵੀ ਦੱਸੀ ਸੀ ਕਿ ਫਾਈਨੈਂਸ ਦਾ ਗੇਮ ਸੀਗਾ। ਪੂਰਨ ਜੀ। ਕੁਮਾਰ ਨੂੰ ਕਿਉਂ ਉਹ ਰੋਹਤਕ ਰੇਂਜ ਦੇ ਆਈਜੀ ਸੀਗੇ ਤੇ ਉਹਨਾਂ ਦੇ ਐਸਪੀ ਨੇ 5 ਦਿਨ ਕਿਡਨੈਪ ਰੱਖਿਆ ਤਕਰੀਬ ਇਲੀਗਲ ਡਿਟੈਂਸ਼ਨ 'ਚ। ਤੁਸੀਂ ਹਿਸਾਬ ਦੇਖੋ ਲਾਓ, ਆਪਣੇ ਤੋਂ ਵੱਡੇ ਅਫਸਰ ਨੂੰ ਇਲੀਗਲੀ ਡਿਟੇਨ ਰੱਖਿਆ ਡਿਟੇਨ ਤੇ ਕਰ ਬਾਅਦ 'ਚ ਸਾਰੇ ਸੀਸੀਟੀਵੀ ਸਬੂਤ ਮਿਟਾ ਦਿੱਤੇ ਗਏ। ਇਹ ਸਟੋਰੀ ਅੱਜ ਬ੍ਰੇਕ ਕੀਤੀ ਹੈ ਦੈਨਿਕ ਭਾਸਕਰ ਨੇ ਤੇ ਹੋਰ ਵੀ ਇੱਕ ਹੋਰ ਵੀ ਜਿਹੜੇ ਪੱਤਰਕਾਰਾਂ ਨੇ ਇਸ ਖਬਰ ਨੂੰ ਬ੍ਰੇਕ ਕੀਤਾ ਹੈਗਾ। ਵਾਈ ਪੂਰਨ ਕੁਮਾਰ ਦੇ ਸੁਸਾਈਡ ਨੋਟ 'ਚ ਐਸਪੀ ਬਿਜਰਾਨੀਆ ਬਾਰੇ ਬਹੁਤ ਸਾਰੇ ਆਰੋਪ ਹਨ ਤੇ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਦਾਅਵਾ ਕੀਤਾ ਹੈਗਾ ਕਿ ਇਹ ਕੰਮ ਐਸਪੀ ਬਿਜਰਾਨੀਆ ਨੇ ਕੀਤਾ ਹੈਗਾ। ਤੇ ਇਹ ਬੜੀ ਮਤਲਬ ਅਜੀਬ ਘਟਨਾਕ੍ਰਮ ਹੈ। ਕੱਲ ਅਸੀਂ ਜਦੋਂ ਸਟੋਰੀ ਬ੍ਰੇਕ ਕਰ ਰਹੇ ਸੀ ਉਸ ਤੋਂ ਬਾਅਦ ਸਾਨੂੰ ਵੀ ਫੋਨ ਆਏ ਕਿ ਕਿਵੇਂ ਐਨਸੀਆਰ ਦੇ ਵਿੱਚ ਅਥਾਹ ਪੈਸਾ ਹੈਗਾ, ਬਹੁਤ ਜ਼ਿਆਦਾ। ਜਿਵੇਂ 90s ਦੇ ਵਿੱਚ ਬੰਬੇ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਸੀਗਾ, ਉਸ ਕਿਸਮ ਦਾ ਆਰਗੇਨਾਈਜ਼ਡ ਕ੍ਰਾਈਮ ਹਰਿਆਣੇ ਦੇ ਵਿੱਚ ਵੀ ਫੈਲ ਰਿਹਾ ਹੈਗਾ, ਜਿੱਥੇ ਪੁਲਿਸ ਦੀ ਮਿਲੀ ਭੁਗਤ ਗੈਂਗਸਟਰਾਂ ਨਾਲ ਹੈਗੀ ਆ ਤੇ ਕਿਵੇਂ ਪੁਲਿਸ ਸਾਰੇ ਜਿਹੜਾ ਕਾਰੋਬਾਰ ਆ ਫਾਈਨੈਂਸ ਦਾ, ਸ਼ਰਾਬ ਦਾ, ਹੋਰ ਜਿਹੜੇ 2 ਨੰਬਰੀ ਜਿਹੜੇ ਕਾਰੋਬਾਰ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਘਾਲ-ਮੇਲ ਦਿਖਾਈ ਦੇ ਰਿਹਾ ਹੈਗਾ। ਜਿਹੜਾ ਅਫਸਰ ਉੱਥੇ ਜੇ ਹੁਣ ਦੇਖੋ ਵਾਈ ਪੂਰਨ ਕੁਮਾਰ ਨੇ ਸਿਰਫ ਔਰ ਸਿਰਫ ਜਿਹੜਾ ਅਫਸਰਾਂ ਦੇ ਪੈਸੇ ਮੈਨੇਜ ਕਰਦਾ ਸੀ ਰਾਓ ਇੰਦਰਜੀਤ, ਉਹਦੇ ਉਲਟ ਸਟੈਂਡ ਲਿਆ ਸੀ ਤੇ ਉਹਨੂੰ ਦੇਖੋ ਐਸਪੀ ਲੈਵਲ ਦਾ ਬੰਦਾ ਆਈਜੀ ਨੂੰ ਕਿਡਨੈਪ ਕਰ ਗਿਆ। 5 ਦਿਨਾਂ ਤੱਕ ਇਲੀਗਲ ਡਿਟੇਨ ਰੱਖ ਰਿਹਾ ਹੈਗਾ। ਇਹ ਕਹਾਣੀਆਂ ਬਹੁਤ ਅਲੱਗ ਕਿਸਮ ਦੀਆਂ ਨੇ। ਬਿਲਕੁਲ। ਜੀ, ਜੀ। ਅਗਲੀ ਮਨਦੀਪ ਗੱਲ ਕਰਦੇ ਜਾਈਏ। ਸਿੱਧਰਮਈਆ ਨੇ ਕਿਹਾ ਹੈ ਵੀ ਮੂਰਤੀ ਜੋੜੇ ਨੂੰ ਸਰਵੇਖਣ ਬਾਰੇ ਸ਼ੰਕਾ ਸੀ ਕਿ ਕੀ ਉਹ ਕੇਂਦਰ ਸਰਕਾਰ ਨੂੰ ਵੀ ਮਨਾ ਲੈਣਗੇ। ਦੋਵਾਂ ਨੇ ਜਾਤੀ ਜਨਗਣਨਾ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਕੱਲ ਵੀ ਤੁਸੀਂ ਇਸ ਬਾਰੇ ਦੱਸ ਰਹੇ ਸੀਗੇ। ਦੇਖੋ ਕਰਨਾਟਕਾ ਦੇ ਮੁੱਖ ਮੰਤਰੀ ਦਾ ਬਿਆਨ ਆਇਆਗਾ। ਕਰਨਾਟਕ ਸਰਕਾਰ ਆਪਾਂ ਨੂੰ ਪਤਾ ਕਿ ਉੱਥੇ ਜਾਤੀ ਜਨਗਣਨਾ ਕਰਾ ਰਹੀ ਹੈ, ਜਿਹਦੇ 'ਚ ਆਰਥਿਕ ਸਰਵੇਖਣ ਵੀ ਕਰਨਗੇ ਕਿ ਕਿਹੜੇ ਜਾਤ ਕੋਲ ਕਿੰਨੇ ਅਸੈਟ ਨੇ ਤੇ ਹੋਰ ਦੂਜੀਆਂ ਚੀਜ਼ਾਂ ਵੀ। ਇਨਫੋਸਿਸ ਦੇ ਜਿਹੜੇ ਫਾਊਂਡਰ ਨੇ, ਵੱਡੇ ਇੰਡਸਟਰੀਅਲਿਸਟ ਨੇ, ਇੰਡੀਆ ਦੇ ਵੱਡੇ ਕਾਰਪੋਰੇਟ ਨੇ, ਨਾਰਾਇਣ ਮੂਰਤੀ ਤੇ ਸੁਧਾ ਮੂਰਤੀ, ਉਹਨਾਂ ਨੇ ਉਸ 'ਚ ਸ਼ਾਮਿਲ ਹੋਣ ਤੋਂ ਨਾ ਕਰ ਦਿੱਤੀ ਸੀਗੀ। ਸਿੱਧਾਰਮਈਆ ਨੇ ਕਿਹਾ ਕਿ ਜੇ ਕੇਂਦਰ ਵਾਲੇ ਜਦੋਂ ਕੇਂਦਰ ਸਰਕਾਰ ਵੀ ਜੇ ਸਰਵੇ ਕਰਨ ਲੱਗ ਪਈ ਤਾਂ ਕੀ ਤੁਸੀਂ ਉਹਨਾਂ ਨੂੰ ਵੀ ਨਾ ਕਰ ਦੋਗੇ?
ਇਹ ਉਹਨਾਂ ਨੇ ਸਵਾਲ ਪੁੱਛਿਆ। ਉਹਨਾਂ ਨੇ ਕਿਹਾ ਕਿ ਇੱਕ ਤਾਂ ਇਹਨਾਂ ਨੂੰ ਸਮਝ ਨਹੀਂ ਲੱਗੀ ਕਿ ਇਹ ਸਰਵੇ ਹੋ ਕਿਸ ਵਾਸਤੇ ਰਿਹਾ ਗਾ। ਇੱਕ ਤਾਂ ਉਹਨਾਂ ਨੇ ਕਿਹਾ ਜਿਹੜਾ ਨਾਰਾਇਣ ਮੂਰਤੀ ਅਤੇ ਸੁਧਾ ਮੂਰਤੀ ਉਹਨਾਂ ਨੇ ਕਿਹਾ ਕਿ ਅਸੀਂ ਬੈਕਵਰਡ ਕਲਾਸ ਨਹੀਂ ਹਾਂ, ਇਸ ਕਰਕੇ ਅਸੀਂ ਇਸ ਸਰਵੇ 'ਚ ਭਾਗ ਨਹੀਂ ਲੈਣਾ। ਫਿਰ ਉਹਨਾਂ ਨੇ ਸਿੱਧਾਰਮਈਆ ਨੇ ਅੱਜ ਸਾਫ਼ ਕੀਤਾ ਮੁੱਖ ਮੰਤਰੀ ਨੇ ਕਿ ਇਹ ਸਮਾਜਿਕ, ਆਰਥਿਕ ਅਤੇ ਸ਼ੈਕਸ਼ਣਿਕ ਸਰਵੇ ਹੈ। ਇਹ ਕੋਈ ਇਹ ਨਹੀਂ ਕਿ ਜੇ ਤੁਸੀਂ ਅਪਰ ਕਾਸਟ ਹੋ ਤਾਂ ਤੁਸੀਂ ਇਹਦੇ 'ਚ ਸ਼ਾਮਿਲ ਨਹੀਂ ਹੋਵੋਗੇ। ਇਹ ਕਹਿ ਕੇ ਟਾਲ ਦੋਗੇ, ਨਹੀਂ ਇਹ ਤਾਂ ਛੋਟੀ ਜਾਤਾਂ ਦਾ ਸਰਵੇ, ਅਸੀਂ ਤਾਂ ਬਹੁਤ ਵੱਡੇ ਜਾਤ ਦੇ ਹਾਂ, ਸਾਡਾ ਕੀ ਲੈਣਾ ਦੇਣਾ। ਇਹ ਅੱਜ ਉਹਨਾਂ ਨੇ ਤੰਜ ਕੀਤਾ ਇੱਕ ਹਿਸਾਬ ਨਾਲ, ਤਾਂ ਬਹੁਤ ਵੱਡੀ ਗੱਲ ਕਹੀ ਹੈ। ਤਾਂ ਇਹ ਜਿਹੜੇ ਅਲੀਟ ਨੇ ਇੰਡੀਆ ਦੇ, ਇਹ ਹਰ ਕਿਸਮ ਦੀ ਜਵਾਬਦੇਹੀ ਤੋਂ, ਹਰ ਕਿਸਮ ਦੇ ਇਸ ਕਿਸਮ ਦੀਆਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਨੇ। ਇੱਕ ਵੱਡਾ ਇਸ ਕਰਕੇ ਦੇਖੋ ਤੁਸੀਂ ਇੰਡੀਆ ਦਾ ਇੱਕ ਵੱਡਾ ਅਲੀਟ, ਵੱਡਾ ਸੈਕਸ਼ਨ ਅਲੀਟਸ ਦਾ ਇੰਡੀਆ ਦੀ ਸਿਟੀਜ਼ਨਸ਼ਿਪ ਛੱਡ ਚੁੱਕਿਆ ਹੈਗਾ। ਕਿਉਂ ਛੱਡ ਹਾਂਜੀ। ਚੁੱਕਿਆ ਹੈਗਾ? ਅਤੇ ਏਦਾਂ ਦੀ ਕੰਟਰੀਆਂ 'ਚ ਉਹ ਸੈਟਲ ਹੋ ਚੁੱਕਿਆ ਹੈਗਾ ਜਿਨ੍ਹਾਂ ਨੂੰ ਟੈਕਸ ਹੈਵਨ ਕੰਟਰੀਜ਼ ਕਿਹਾ ਜਾਂਦਾ ਹੈਗਾ। ਉਹਦਾ ਕਾਰਨ ਹੀ ਇਹ ਹੈ ਕਿ ਕਿਸੇ ਵੀ ਕਿਸਮ ਦੀ ਜਵਾਬਦੇਹੀ ਤੋਂ ਇੰਡੀਆ ਦਾ ਅਲੀਟ ਬਚਣਾ ਚਾਹੁੰਦਾ ਹੈਗਾ, ਕਿਉਂਕਿ ਇੰਡੀਆ ਦੇ ਅਲੀਟ ਨੇ ਜਿਹੜਾ ਪੈਸਾ ਕਮਾਇਆ ਹੈਗਾ, ਉਹ ਕੋਈ ਆਪਾਂ ਕਹਿ ਲਈਏ ਕਿ ਉਹਨਾਂ ਨੇ ਕੋਈ ਨਵੀਂ ਇਨੋਵੇਸ਼ਨ ਕਰਕੇ ਨਹੀਂ ਕਮਾਇਆ। ਨਾ ਇੰਡੀਆ ਨੇ, ਮਤਲਬ ਇੰਡੀਆ ਨੇ ਠੀਕ ਹੈ ਕਿ ਆਰੀਆ ਭੱਟ ਦਾ ਨਾਂ ਆਉਂਦਾ ਗਾ, ਉਹਨਾਂ ਨੇ ਸਿਫਰ ਦੀ ਖੋਜ ਕੀਤੀ ਸੀ, ਜ਼ੀਰੋ ਦੀ ਖੋਜ ਕੀਤੀ ਸੀ। ਇਸ ਤੋਂ ਇਲਾਵਾ ਮੈਨੂੰ ਦੱਸੋ ਇੰਡੀਆ 'ਚ ਕੀ ਖੋਜ ਹੋਈ ਹੈ? ਟੀਵੀ, ਫਰਿੱਜ, ਤੁਸੀਂ ਲਾਓ ਬਲਬ, ਟੈਲੀਫੋਨ, ਟੈਲੀਫੋਨ, ਕੁਛ ਵੀ ਇੰਡੀਆ 'ਚ ਨਹੀਂ ਸੋਸ਼ਲ ਇਨੋਵੇਟ ਕੀਤਾ ਮੀਡੀਆ, ਗਿਆ। ਕੁਛ ਵੀ ਹਾਂ, ਨਹੀਂ ਇੱਥੇ। ਮਤਲਬ ਹਾਂ, ਸੋਸ਼ਲ ਮੀਡੀਆ ਤਾਂ ਸਾਰਾ ਹੀ ਅਮਰੀਕਨ ਹੈ, ਗੂਗਲ, ਬਿਲਕੁਲ। ਮਾਈਕਰੋਸਾਫਟ ਅਤੇ ਟਵਿੱਟਰ, ਫੇਸਬੁੱਕ, ਇਹ ਸਾਰਾ ਆਪਾਂ ਨੂੰ ਟਿਕਟੌਕ ਪਤਾ ਲਾ ਹੈ। ਲਓ ਹੁਣ। ਹਾਂ, ਤੇ ਮਤਲਬ ਇੰਡੀਆ ਦੇ ਵਿੱਚ ਕੋਈ ਉਸ ਕਿਸਮ ਦਾ ਇਹਨਾਂ ਨੇ ਕੋਈ ਇਨੋਵੇਸ਼ਨ ਕਰਕੇ ਤਾਂ ਪੈਸੇ ਕਮਾਏ ਨਹੀਂ। ਇਹ ਰਿਸਰਚ ਐਂਡ ਡਿਵੈਲਪਮੈਂਟ ਤੇ ਖਰਚ ਕਰਦੇ ਨਹੀਂ, ਤਾਂ ਫਿਰ ਮਤਲਬ ਇਨੋਵੇਸ਼ਨ ਕਿਵੇਂ ਹੋਊਗੀ ਜਦੋਂ ਰਿਸਰਚ ਤੇ ਹੀ ਪੈਸੇ ਨਹੀਂ ਖਰਚ ਕੀਤੇ ਜਾਣਗੇ। ਤਾਂ ਇਹਨਾਂ ਨੇ ਪੈਸੇ ਕਮਾਏ ਨੇ ਸਰਕਾਰਾਂ ਨਾਲ ਰਲ ਕੇ, ਦਲਾਲੀ ਕਰਕੇ। ਇੰਡੀਆ ਦਾ ਅਲੀਟ, ਇੰਡੀਆ ਦਾ ਕਾਰਪੋਰੇਟ ਬੇਸਿਕਲੀ ਦਲਾਲ ਕਿਸਮ ਦਾ ਹੈਗਾ, ਦਲਾਲ ਆ। ਜਿਹਦੀ ਨਜ਼ਰ ਇੰਡੀਆ ਦੇ ਬਜਟਰੀ ਐਲੋਕੇਸ਼ਨਸ ਤੇ ਰਹਿੰਦੀ ਹੈ, ਤੇ ਉਹ ਫਿਰ ਸਾਜ਼ਿਸ਼ਾਂ ਘੜਦਾ ਗਾ ਸੱਤਾ ਨਾਲ ਰਲ ਕੇ ਕਿ ਕਿਵੇਂ ਇਸ ਬਜਟ ਦਾ ਵੱਡਾ ਹਿੱਸਾ ਮੈਂ ਮੇਰੇ ਪੇਟ 'ਚ ਲੈ ਜਾਵਾਂ, ਠੀਕ ਹੈ, ਮੈਂ ਇਹਨੂੰ ਖਾ ਜਾਵਾਂ। ਤਾਂ ਇਹ ਪੂਰਾ ਇਸ ਕਿਸਮ ਦਾ ਸਕੀਮੀ ਕਿਸਮ ਦਾ ਆਪਾਂ ਕਹੀਏ ਕਿ ਇੰਡੀਆ ਦਾ ਅਲੀਟ ਹੈਗਾ। ਇਸ ਕਰਕੇ ਉਹ ਇੰਨੇ ਵੱਡੇ ਲੈਵਲ ਤੇ ਉਹ ਛੱਡ ਕੇ ਗਏ ਨੇ, ਤੇ ਕਿਸੇ ਵੀ ਕਿਸਮ ਦੀ ਇਸ ਕਿਸਮ ਦੀਆਂ ਚੀਜ਼ਾਂ ਤੇ ਸ਼ਾਮਿਲ ਨਹੀਂ ਹੋਣਾ ਚਾਹੁੰਦੇ। ਠੀਕ ਹੈ, ਇਹ ਜੀ। ਤੁਸੀਂ ਆਪਾਂ ਆਪਣੀ ਪਹਿਲੀ ਵੀ ਗੱਲ ਹੋਈ ਹੈ, ਲੇਕਿਨ ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਇੰਡੀਆ ਦੇ ਜਿਹੜੇ ਅਲੀਟਸ ਨੇ, ਇੰਡੀਆ ਦੇ ਜਿਹੜੇ ਕਾਰਪੋਰੇਟਸ ਨੇ, ਉਹਨਾਂ ਨੇ ਕਦੇ ਵੀ R&D ਦੇ ਦਮ ਤੇ, ਰਿਸਰਚ ਐਂਡ ਡਿਵੈਲਪਮੈਂਟ ਦੇ ਦਮ ਤੇ, ਇਨੋਵੇਸ਼ਨ ਦੇ ਦਮ ਤੇ ਨਵੀਂ ਚੀਜ਼ ਬਣਾ ਕੇ ਕਦੇ ਵੀ ਉਹਨਾਂ ਨੇ ਪੈਸੇ ਨਹੀਂ ਕਮਾਏ। ਉਹਨਾਂ ਨੇ ਸਾਰਿਆਂ ਨੇ, ਹੁਣ ਆਪਾਂ ਨੂੰ ਪਤਾ ਕਿ ਰਿਲਾਇੰਸ ਕਿਵੇਂ ਗਰੋ ਕੀਤਾ ਗਾ, ਅਡਾਨੀ ਦਾ ਆਪਾਂ ਨੂੰ ਪਤਾ ਕਿ ਕਿਵੇਂ ਉਹ ਗਰੋ ਕਰ ਰਿਹਾ ਗਾ। ਬਿਲਕੁਲ। ਕਿਹੜੀਆਂ ਪੌੜੀਆਂ ਦੇ ਸਹਾਰੇ ਜਿਹੜਾ ਉਹ ਅੱਗੇ ਚੜ੍ਹ ਰਿਹਾ ਹੈ, ਸਭ ਨੂੰ ਪਤਾ ਹੈ ਵੀ ਕਿੱਦਾਂ ਜਿਹੜਾ ਉਹ ਹੋ ਰਿਹਾ। ਅੱਛਾ, ਇਹਦੇ ਵਿੱਚ ਇੱਕ ਚੀਜ਼ ਕਰਕੇ ਫਿਰ ਆਪਾਂ ਅੱਗੇ ਵੱਧਦੇ ਹਾਂ, ਪੁੱਛਦੇ ਹਾਂ ਵੀ ਇਹ ਜਿਹੜੀ ਚੀਜ਼ ਤੁਸੀਂ ਹੁਣ ਸ਼ੁਰੂਆਤ 'ਚ ਕਹੀ ਵੀ ਜਿਹੜੇ ਵੱਡੇ ਅਸੀਂ ਨੀਵੀਂ ਜਾਤੀ ਦੇ ਨਹੀਂ, ਵੱਡੀ ਜਾਤੀ ਦੇ ਆ, ਈਵਨ ਸਰਕਾਰਾਂ ਦੇ ਦੁਆਰਾ ਕੀਤੇ ਗਏ ਸਰਵੇਆਂ ਦੇ ਵਿੱਚ ਇਹ ਜਿਹੜਾ ਵਰਨ ਵੰਡ ਆ ਉਹ ਆਪਾਂ ਨੂੰ ਜਿਹੜਾ ਸਾਹਮਣੇ ਨਜ਼ਰ ਆ ਰਿਹਾ, ਉੱਥੇ ਇੱਕ ਤਾਂ ਅਲੀਟ, ਇੱਕ ਤੋਂ ਆਪਣੇ ਆਪ ਨੂੰ ਉੱਤੇ ਸ਼੍ਰੇਣੀ ਦੇ ਜਿਹੜੇ ਉਹ ਦੱਸਣੇ, ਫਿਰ ਤਾਂ ਇਹਨਾਂ ਦਾ ਹੰਕਾਰ ਮੈਨੂੰ ਲੱਗਦਾ ਅਸਮਾਨ ਤੋਂ ਵੀ ਉੱਤੇ ਹੀ ਰਹਿੰਦਾ ਹੈ। ਇਹ ਤਾਂ ਮਤਲਬ ਹੰਕਾਰ ਤਾਂ ਇਸ ਲੈਵਲ ਦਾ ਹੈ, ਆਪਣੇ ਆਪ ਨੂੰ ਇਹਨਾਂ ਨੇ ਡਾਊਨ ਟੂ ਅਰਥ ਦਿਖਾਉਣ ਵਾਸਤੇ ਇਹਨਾਂ ਨੂੰ ਪੀਆਰ ਕਰਨਾ ਪੈਂਦਾ, ਪੀਆਰ ਕਰਨਾ ਪੈਂਦਾ ਗਾ। ਹੁਣ ਜਿਹੜੀ ਇਹ ਸੁਧਾ ਮੂਰਤੀ ਹੈ, ਇਹ ਇਹਦੀਆਂ ਕਿਤਾਬਾਂ ਜੇ ਤੁਸੀਂ ਪੜ੍ਹੋਗੇ, ਜਿਹੜੀਆਂ ਕਿਤਾਬਾਂ ਇਹਨੇ ਲਿਖੀਆਂ ਕਿ ਆਈ ਐਮ ਸੋ ਸਿੰਪਲ, ਇਹਦੀ ਕਿਤਾਬਾਂ ਦਾ ਨਿਚੋੜ ਇਹ ਹੈ, ਠੀਕ ਹੈ, ਮੈਂ ਇੰਨੀ ਅਮੀਰ ਹਾਂ ਫਿਰ ਵੀ ਮੈਂ ਬਹੁਤ ਜ਼ਿਆਦਾ ਸਿੰਪਲ ਹਾਂ। ਸਿੰਪਲ ਆ। ਆਪਣੇ ਆਪ ਨੂੰ ਬਾਕੀਆਂ ਦੇ ਲਾਗੇ ਲੋਕਾਂ ਨੂੰ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ, ਪਰ ਅਸਲ 'ਚ ਆਹ ਗੱਲਾਂ ਪੀਆਰ ਤੋਂ ਪਤਾ ਪੀਆਰ ਲੱਗਦਾ। ਪੀਆਰ ਉਹ ਹੈ, ਯਾ ਪਰ ਅਸਲ 'ਚ ਉਹ ਮਤਲਬ ਪੂਰੇ ਉਹਨਾਂ 'ਚ ਸਾਰਾ ਜਾਤ ਦਾ ਤੇ ਪੈਸੇ ਦਾ, ਦੋਵਾਂ ਦਾ ਘਮੰਡ। ਹਾਂ, ਉਹ ਇਹਨਾਂ ਦੇ ਬਿਆਨਾਂ ਤੋਂ ਸਾਫ਼ ਹੀ ਪਤਾ ਲੱਗਦਾ ਹੈ ਹੁਣ। ਬਿਲਕੁਲ। ਮੱਧ ਪ੍ਰਦੇਸ਼ ਵਿੱਚ ਇੱਕ ਮੰਤਰੀ ਦੇ ਕਾਫਲੇ ਦੇ ਇੱਕ ਵਾਹਨ ਨੇ 7 ਲੋਕਾਂ ਦੀ ਜਾਨ ਲੈ ਲਈ। ਇੱਕ ਈ-ਰਿਕਸ਼ਾ ਦੂਜੇ ਵਾਹਨ ਨਾਲ ਟਕਰਾ ਗਿਆ। ਨਾ ਤਾਂ ਮੰਤਰੀ ਅਤੇ ਨਾ ਹੀ ਕਾਫਲਾ ਰੁਕਿਆ। ਡਾਕਟਰ ਨੇ ਕਿਹਾ ਬਜ਼ੁਰਗ ਵਿਅਕਤੀ ਦੀ ਲੱਤ ਕੱਟਣੀ ਪਵੇਗੀ। ਹਾਂਜੀ, ਈ-ਰਿਕਸ਼ਾ ਚਾਲਕ ਸਮੇਤ 7 ਲੋਕ ਇਹਦੇ 'ਚ ਗੰਭੀਰ ਤੌਰ ਤੇ ਜ਼ਖਮੀ ਹੋਏ ਹਨ। ਅਜੇ ਇਸ ਚੀਜ਼ ਦੀ ਕਨਫਰਮੇਸ਼ਨ ਹੋਈ ਹੈ ਕਿ ਉਹਨਾਂ ਦੀ ਜਾਨ ਗਈ ਹੈ ਜਾਂ ਨਹੀਂ ਗਈ ਹੈ। ਬਜ਼ੁਰਗ ਦੀਆਂ ਲੱਤਾਂ ਕੱਟ ਦਿੱਤੀਆਂ ਗਈਆਂ ਹਨ, ਉਹ ਤਾਂ ਜ਼ਿਆਦਾ ਸੀਰੀਅਸ ਹੈਗਾ ਉਹਨਾਂ ਦਾ ਕੇਸ ਤਾਂ। ਤੇ ਉਹ ਦੀਵਾਲੀ ਦੇ ਸਮਾਨ ਖਰੀਦਣ ਵਾਸਤੇ ਉਹ ਸਾਰੇ ਵਿਚਾਰੇ ਆਏ ਹੋਏ ਸੀ, ਈ-ਰਿਕਸ਼ਾ ਤੇ ਸਵਾਰ ਸੀਗੇ, ਤੇ ਉਹਨਾਂ ਦਾ ਕਾਫਲਾ ਆਇਆ, ਈ-ਰਿਕਸ਼ਾ ਨੂੰ ਟੱਕਰ ਮਾਰ ਕੇ ਤੇ ਲੰਘ ਗਿਆ। ਮੱਧ ਪ੍ਰਦੇਸ਼ ਦੀ ਖਬਰ ਹੈ ਇਹ। ਤੇ ਉਸ ਤੋਂ ਬਾਅਦ ਨਾ ਉਹਨਾਂ ਨੂੰ ਸਾਂਭਿਆ ਗਿਆ, ਨਾ ਕੁਛ ਹੋਰ, ਵਿਚਾਰੇ ਉਹ ਪਏ ਰਹੇ ਸੜਕ ਦੇ ਕੰਢੇ। ਤਾਂ ਹੁਣ ਇਹ ਹੈ ਜੀ ਖਬਰ।
ਜੀ, ਜੀ। ਹੇਅਰ ਸਟਾਈਲਿਸਟ ਜਾਵੇਦ ਹਬੀਬ ਅਤੇ ਉਸ ਦਾ ਪੁੱਤਰ 3 ਲੋਕਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ 32 ਐਫਆਈਆਰ ਜਿਨ੍ਹਾਂ ਦੇ ਉੱਤੇ ਜਿਹੜੀਆਂ ਦਰਜ ਕੀਤੀਆਂ ਗਈਆਂ। ਅ, ਸੰਭਲ ਵਿੱਚ ਸਿੱਕਿਆਂ ਦੇ ਵਪਾਰ ਦੇ ਨਾਂ ਤੇ 7 ਕਰੋੜ ਰੁਪਏ ਦਾ ਗਬਨ ਤੇ ਇੱਕ ਲੁੱਕ-ਆਊਟ ਨੋਟਿਸ ਜਾਰੀ ਕੀਤਾ ਗਿਆ ਆ। ਹਾਈ ਕੋਰਟ ਵਿੱਚ ਵੀ ਸੁਣਵਾਈ। ਦੇਖੋ, हेयर स्टाइलिस्ट ਜਾਵੇਦ ਹਬੀਬ ਇੰਡੀਆ ਦਾ ਮੰਨਿਆ-ਪ੍ਰਮੰਨਿਆ हेयर स्टाइलिस्ट ਹੈ। ਮਤਲਬ ਦੁਨੀਆ 'ਚ ਉਹਦਾ ਨਾਂ ਹੈ। ਸਾਰੇ ਜਦੋਂ ਵੀ ਸਟਾਈਲਿਸਟ ਦੀ ਕਿਸੇ ਦੀ ਗੱਲ ਆਉਂਦੀ ਹੈ ਤੇ ਜਾਵੇਦ ਹਬੀਬ ਦਾ ਨਾਂ ਉੱਭਰ ਕੇ ਸਾਹਮਣੇ ਆਉਂਦਾ ਗਾ। ਬਾਲੀਵੁੱਡ ਜਿੰਨਾ ਵੀ ਤੁਸੀਂ ਇਹ ਬਾਲੀਵੁੱਡ ਦੇ ਐਕਟਰ, ਕਲਾਕਾਰ ਜੋ ਕੁਛ ਵੀ ਹੈਗੇ ਆ, ਸਾਰੇ ਇਹਦੇ ਕੋਲ ਹੀ ਜਾਂਦੇ ਨੇ। ਤੇ ਇਹ ਦੇਖੋ, ਉੱਤਰ ਪ੍ਰਦੇਸ਼ ਦੇ ਗਰੀਬ ਮੁਸਲਮਾਨਾਂ 'ਚ ਜਾ ਕੇ ਕੋਇਨਸ ਦੇ ਨਾਂ ਤੇ ਠੱਗੀਆਂ ਕਰਦੇ ਫਿਰ ਰਹੇ ਨੇ। ਇਹ ਇਹ ਖਬਰ ਮੈਂ ਇਸ ਕਰਕੇ ਕੈਰੀ ਕੀਤੀ ਹੈ ਕਿ ਦੇਖੋ, ਇੰਡੀਆ ਦੇ ਸਿਰਫ ਆਪਾਂ ਤਾਂ ਸਿਰਫ ਕਾਰਪੋਰੇਟਸ ਦੀ ਗੱਲ ਕਰ ਰਹੇ ਸੀਗੇ। ਇੱਕ ਜੀ, ਜੀ, ਹਿਸਾਬ ਜੀ। ਨਾਲ ਤਾਂ ਇਹ ਵੀ ਐਲੀਟ ਹੈ। ਇਹ ਵੀ ਇੱਕ ਵਾਰ ਵਾਲ ਕੱਟਣ ਦੇ ਦੱਸਿਆ ਜਾਂਦਾ ਹੈਗਾ ਕਿ 36 ਲੱਖ 36 ਲੱਖ ਰੁਪਏ ਲੈਂਦਾ ਗਾ ਇੱਕ ਵਾਲ ਕੱਟਣ ਦੇ। ਬੱਲੇ, ਬੱਲੇ, ਬੱਲੇ। ਤਾਂ ਦੇਖ ਲਓ ਇੰਡੀਆ ਦੇ ਐਲੀਟ ਦੇ ਹਾਲ। ਹਾਲ 36 ਲੱਖ ਰੁਪਈਆ ਲੈਂਦਾ। ਇਹ ਹਾਂ, ਇੱਕ ਵਾਰ ਵਾਲ ਕੱਟਣ ਦੇ 37 ਲੱਖ ਰੁਪਏ ਲੈਂਦਾ ਗਾ। ਸਲਮਾਨ ਵਾਓ! ਖਾਨ ਤੋਂ ਲੈ ਕੇ, ਹਾਲਾਂਕਿ ਸਲਮਾਨ ਖਾਨ ਤਾਂ ਵਿਚਾਰੇ ਨੇ ਕਈ ਵਾਰ ਵਾਲ ਵੀ ਲਵਾ ਲਏ, ਪਰ ਫਿਰ ਵੀ ਚਲੋ ਜੋ ਵੀ ਹੈ। ਇਹ ਗੰਜਿਆਂ ਦੇ ਵੀ ਹਾਂ, ਵਾਲ ਕੱਟ ਕੇ ਇੰਨੇ ਲੱਖਾਂ ਰੁਪਈਏ ਕਮਾਈ ਜਾਂਦੇ ਆ। ਹਾਂ। ਜੀ। ਸੋ ਇਹ ਜਿਹੜਾ ਹੁਣ ਐਫ ਆਈ ਆਰ ਦਰਜ ਹੋਈਆਂ, ਕਿਹੜੇ ਮਾਮਲੇ ਦੇ ਵਿੱਚ ਸੀਗੀਆਂ? ਕੀ ਚੱਲ ਰਿਹਾ? ਇਹਨਾਂ ਨੇ ਇਹਨਾਂ ਦੇ ਪੁੱਤਰ ਇਹਨਾਂ ਦੇ ਪੁੱਤਰ ਅਤੇ ਜਾਵੇਦ ਹਬੀਬ ਨੇ ਪੈਸੇ ਬਣਾਉਣ ਵਾਸਤੇ ਇੱਕ ਕੰਪਨੀ ਬਣਾਈ ਐਫਐਲਸੀ, ਤੇ ਉਹਦੇ 'ਚ ਫੋਲੀਕਲ ਗਲੋਬਲ ਕੰਪਨੀ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਤੁਸੀਂ ਕੋਇਨਸ 'ਚ ਇਨਵੈਸਟ ਕਰੋ ਤੇ ਤੁਹਾਨੂੰ ਅੱਛਾ। ਅਸੀਂ ਮੁਨਾਫ਼ਾ ਕਮਾ ਕੇ ਦਿਆਂਗੇ, ਬਾਅਦ 'ਚ ਪੈਸੇ ਲੈ ਕੇ ਫਰਾਰ ਹੋ ਗਏ। ਉਹ ਜਿਹੜੇ ਦੂਜੇ ਹੁੰਦੇ ਆ ਜਿੱਦਾਂ ਬਿਟਕੋਇਨ ਵਗੈਰਾ ਓਦਾਂ ਦੀ ਗੱਲ ਹਾਂ, ਤੁਸੀਂ ਕਹਿ ਟਾਈਪ ਰਹੇ ਇਸ ਹੋ। ਟਾਈਪ ਦੇ। ਤੇ ਕ੍ਰਿਪਟੋ ਇਹ ਕਰੰਸੀ ਤਾਂ ਦਾ। ਸਿਰਫ 7 ਕਰੋੜ ਦਾ ਹਜੇ ਸਾਹਮਣੇ ਆਇਆ ਹੈਗਾ ਇੱਕ ਡਿਸਟ੍ਰਿਕਟ ਦਾ। ਇਸ ਹਾਂ। ਕਿਸਮ ਦੀ ਲੁੱਟ ਇਹਨਾਂ ਨੇ ਪੂਰੇ ਉੱਤਰ ਪ੍ਰਦੇਸ਼ 'ਚ ਮਚਾਈ ਹੈ। ਗਰੀਬ ਮੁਸਲਮਾਨਾਂ ਦੇ ਪੈਸੇ ਲੈ ਕੇ ਫਰਾਰ ਨੇ। ਕਿਸੇ ਤੋਂ ਹੂੰ। ਅਤੇ ਇਹ ਪੈਸੇ ਕਿਵੇਂ ਨੇ ਕਿ ਕਲੈਕਸ਼ਨ ਸੈਂਟਰ ਸੀਗੇ। ਕੋਈ ਮੁਸਲਮਾਨ ਵਿਚਾਰਾ ਗਰੀਬ 30,000 ਰੁਪਏ ਦੇ ਕੇ ਜਾਇਆ ਤੇ ਇਹਨਾਂ ਨੇ ਨੈਟਵਰਕ ਵੀ ਸਾਰਾ ਹੇਅਰ ਡਰੈਸਰਸ ਵਾਲਾ ਹੀ ਫਰੋਲਿਆ ਆਪਣਾ, ਆਪਣੀ ਬਰਾਦਰੀ ਵਾਲਿਆਂ ਦਾ ਹੀ। ਫਰੈਂਚਾਈਜ਼ੀ ਬਣਾ ਲਈ ਨਾ ਫਿਰ ਅੱਗੇ ਏਦਾਂ ਹੀ। ਹਾਂ। ਹਰਿਆਣਾ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਦੇ ਪੁੱਤਰ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੱਸੀ ਜਾ ਰਹੀ ਆ। ਹਾਈ ਕੋਰਟ ਵਿੱਚ ਜਿਹੜੀ ਪ੍ਰੈਕਟਿਸ ਵੀ ਕੀਤੀ, 2 ਬੱਚਿਆਂ ਦਾ ਪਿਤਾ ਮਾਂ ਮੰਤਰੀ ਸੀ। ਹਾਂਜੀ। ਪੰਜਾਬ ਦੇ ਪੂਰਵ ਡੀਜੀਪੀ ਮੁਹੰਮਦ ਮੁਸਤਫਾ, ਉਹਨਾਂ ਹੂੰ, ਦੇ ਹੂੰ। ਬੇਟੇ ਅਕੀਲ ਦੀ ਅੱਜ ਪੰਚਕੂਲਾ 'ਚ ਓਵਰਡੋਜ਼ ਕਰਕੇ ਮੌਤ ਹੋਈ ਹੈ। ਤੇ ਕੱਲ ਰਾਤ ਦੀ ਘਟਨਾ ਹੈਗੀ ਆ। ਤੇ ਪਰਿਵਾਰ ਦੇ ਜਿਹੜੇ ਸਦੱਸ ਨੇ, ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕੋਈ ਦਵਾਈ ਲਈ ਸੀ ਤੇ ਉਹਦੀ ਓਵਰਡੋਜ਼ ਹੋ ਗਈ। ਤਾਂ ਚੱਲ ਠੀਕ ਹੈ, ਉਹ ਤਾਂ ਦਵਾਈ ਕਹਿਣਗੇ, ਬਾਕੀ ਆਪਾਂ ਨੂੰ ਪਤਾ ਹੈ ਕਿ ਕਿਸ ਦੀ ਓਵਰਡੋਜ਼ ਨਾਲ ਉਹਨਾਂ ਦੀ ਡੈਥ ਹੋਈ ਹੈ। ਹੂੰ, ਪੰਚਕੂਲਾ ਹੂੰ। ਰਹਿੰਦੇ ਸੀਗੇ ਤੇ ਆਪਾਂ ਨੂੰ ਪਤਾ ਉਹਨਾਂ ਦੇ ਜਿਹੜੇ ਮਾਤਾ ਨੇ ਰਜ਼ੀਆ ਸੁਲਤਾਨਾ, ਉਹ ਹੂੰ, ਮੰਤਰੀ ਵੀ ਰਹੇ ਸੀਗੇ। ਉਹਨਾਂ ਦੇ ਫਾਦਰ ਸਾਹਿਬ 2021 'ਚ ਪੰਜਾਬ ਦੇ ਡੀਜੀਪੀ ਦੇ ਪਦ ਤੋਂ ਰਿਟਾਇਰ ਹੋਏ ਸੀ। ਕਾਂਗਰਸ 'ਚ ਹੁਣ ਮੰਨੇ ਜਾਂਦੇ ਆ ਕਿ ਕਾਂਗਰਸ 'ਚ ਉਹ ਆਪਣੀ ਸਿਆਸਤ ਲੱਭ ਰਹੇ ਨੇ। ਨਵਜੋਤ ਸਿੰਘ ਸਿੱਧੂ ਦੇ ਖਾਸੇ ਕਰੀਬੀ ਮੰਨੇ ਜਾਂਦੇ ਨੇ। ਤੇ ਜਿਹੜੇ ਅਕੀਲ ਸੀਗੇ, ਉਹਨਾਂ ਦੇ 2 ਬੱਚੇ ਵੀ ਸੀਗੇ, ਇੱਕ ਬੇਟਾ, ਇੱਕ ਬੇਟੀ, ਤੇ ਹਾਈ ਕੋਰਟ 'ਚ ਪ੍ਰੈਕਟਿਸ ਕਰਦੇ ਸੀਗੇ। ਪਰ ਖੈਰ ਹੁਣ ਤਾਂ ਮਤਲਬ ਜਦੋਂ ਸੰਨੀ ਦੀ ਸਰਕਾਰ ਸੀ, ਉਦੋਂ ਉਹਨਾਂ ਦੇ ਜਿਹੜੇ ਮਾਤਾ ਸੀ ਮੁਹੰਮਦ ਮੁਸਤਫਾ, ਉਹ ਕੈਬਨਿਟ ਮੰਤਰੀ ਵੀ ਸੀਗੇ। ਮਲੇਰਕੋਟਲਾ ਤੋਂ ਉਹਨਾਂ ਨੇ ਚੋਣ ਲੜਿਆ ਸੀ, ਪਰ 2022 'ਚ ਆਮ ਆਦਮੀ ਪਾਰਟੀ ਦੇ ਮੁਹੰਮਦ ਜਮੀਲ ਉਰ ਰਹਿਮਾਨ ਨੇ ਕਾਂਗਰਸ ਦੀ ਰਜ਼ੀਆ ਸੁਲਤਾਨਾ ਨੂੰ ਬਹੁਤ ਸਾਰੀਆਂ ਵੋਟਾਂ, ਤਕਰੀਬਨ 22,000 ਵੋਟਾਂ ਤੋਂ ਚੋਣ ਹਰਾ ਦਿੱਤਾ ਸੀਗਾ। ਤੇ ਉਹ ਰਿਟਾਇਰ ਦੱਸਿਆ ਜਾ ਰਿਹਾ ਸੀਗਾ ਕਿ ਹੁਣ ਜਿਹੜਾ ਅਗਲਾ ਚੋਣ ਲੜਨਾ ਸੀਗਾ, ਹੂੰ, ਹੂੰ, ਡੀਜੀਪੀ ਸਾਹਿਬ ਮੁਹੰਮਦ ਮੁਸਤਫਾ ਨੇ ਹੀ ਮਲੇਰਕੋਟਲਾ ਤੋਂ ਚੋਣ ਲੜਨਾ ਸੀ ਕਾਂਗਰਸ ਦੀ ਟਿਕਟ ਤੋਂ। ਪਰ ਹੂੰ। ਹੁਣ ਦੇਖੋ ਕਿਵੇਂ ਉਹਨਾਂ ਦੀਆਂ ਚੀਜ਼ਾਂ ਹੋਣਗੀਆਂ। ਉਹਨਾਂ ਦਾ ਬੇਟਾ ਤਾਂ ਅੱਜ ਪੂਰਾ ਹੋ ਗਿਆ ਓਵਰਡੋਜ਼ ਕਰਕੇ। ਜੀ, ਜੀ। ਇੱਕ ਚੀਜ਼ ਤਾਂ ਜਿਹੜੀ ਰਿਐਲਿਟੀ ਆ, ਜਿਹੜੀ ਅਕਸਰ ਹਰ ਇੱਕ ਬੰਦਾ, ਇਨਸਾਨ ਜਿਹੜਾ ਉਹ ਆਖਦਾ ਵੀ ਨਸ਼ੇ ਨੇ ਛੱਡਣਾ ਕਿਸੇ ਨੂੰ ਨਹੀਂ, ਚਾਹੇ ਉਹ ਗਰੀਬ ਦਾ ਹੈ ਤੇ ਚਾਹੇ ਉਹ ਅਮੀਰ ਦਾ ਆ। ਤੇ ਚਾਹੇ ਇਹ ਉਹ ਚਾਹੇ ਉਹ ਪੁਲਿਸ ਦਾ ਹੈ, ਚਾਹੇ ਉਹ ਆਗੂਆਂ ਦਾ ਹੈਗਾ, ਕੋਈ ਵੀ ਹੋਵੇ। ਕੋਈ ਬਚਦਾ ਨਹੀਂ ਇਸ ਤੋਂ। ਇਹ ਹੂੰ। ਐਸੀ ਜਿਹੜੀ ਚੀਜ਼ ਹੈ, ਹਾਂ, ਮੈਂ ਬਸ ਆਪਾਂ ਇਨਡਾਇਰੈਕਟਲੀ ਇਹੀ ਕਹਿਣਾ ਚਾਹੁੰਦੇ ਸੀਗੇ ਕਿ ਜਿਹੜੇ ਇਹ ਆਗੂ ਜਾਂ ਫਿਰ ਪੁਲਿਸ ਵਾਲੇ ਜਾਂ ਫਿਰ ਇਹ ਗੈਂਗਸਟਰ ਨੈਕਸਸ ਜਾਂ ਫਿਰ ਚਿੱਟੇ ਦੇ ਵਪਾਰੀ ਫਿਰਦੇ ਨੇ ਨਾ, ਹੂੰ, ਹੂੰ। ਆਂਚ ਇਹਨਾਂ ਦੇ ਘਰਾਂ ਤੱਕ ਵੀ ਪਹੁੰਚਣੀ ਹੈਗੀ ਆ। ਬਿਲਕੁਲ, ਬਿਲਕੁਲ। ਜੀ।
ਜੀ। ਹਾਏ ਤਾਂ ਲੱਗਦੀ ਹੈ ਨਾ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਇਹਨਾਂ ਨੇ ਬਰਬਾਦ ਕੀਤੇ ਆ। ਮਨਦੀਪ ਜੀ, ਅਗਲੀ ਆਪਾਂ ਗੱਲ ਦੇ ਵੱਲ ਵੱਧਦੇ ਹਾਂ। ਪੰਜਾਬ ਦੇ ਡੀਆਈਜੀ ਦੇ ਚੰਡੀਗੜ੍ਹ ਘਰ ਸਥਿਤ 7.5 ਕਰੋੜ ਰੁਪਏ ਮਿਲੇ, 2.5 ਕਿਲੋ ਸੋਨਾ, 4 ਹਥਿਆਰ, ਫਾਰਮ ਹਾਊਸ ਤੋਂ ਸ਼ਰਾਬ ਮਿਲੀ। ਸੀਬੀਆਈ ਅਦਾਲਤ ਨੇ ਉਸ ਨੂੰ ਜੇਲ੍ਹ ਭੇਜਿਆ। ਇਹ ਇੰਟਰਸਟਿੰਗ ਮਾਮਲਾ ਹੈਗਾ। ਕੱਲ ਜਿਵੇਂ ਆਪਾਂ ਜਦੋਂ ਗੱਲ ਕਰ ਰਹੇ ਸੀ ਖਬਰ ਦੀ, ਉਦੋਂ ਤਾਂ 5 ਕਰੋੜ ਤੱਕ ਹੀ ਗਿਣਤੀ ਹੋ ਪਾਈ ਸੀ, ਕਿਉਂਕਿ ਮਸ਼ੀਨਾਂ ਲਾਈਆਂ ਹੋਈਆਂ ਸੀ ਇਹਨਾਂ ਨੇ, ਸੀਬੀਆਈ ਵਾਲਿਆਂ ਨੇ। ਅੱਜ ਫਿਰ ਫਾਈਨਲ ਉਹਨਾਂ ਨੇ ਰਿਪੋਰਟ ਦਾਖਲ ਕੀਤੀ ਕਿ 7.5 ਕਰੋੜ ਕੈਸ਼ ਸੀਗਾ ਤੇ 2.5 ਕਿਲੋ ਜਿਹੜੀ ਜਵੈਲਰੀ ਸੀਗੀ, ਲਗਜ਼ਰੀਆਂ ਗੱਡੀਆਂ ਸੀ, ਹਥਿਆਰ, ਬੈਂਕ ਅਕਾਊਂਟਸ ਦੀ ਡਿਟੇਲ ਵਗੈਰਾ, ਉਹ ਸਾਰਾ ਸੀਬੀਆਈ ਵਾਲੇ ਚੁੱਕ ਲੈ ਗਏ। 50 ਕੱਲ ਆਪਾਂ ਜਦੋਂ ਗੱਲ ਕਰ ਰਹੇ ਸੀ ਉਦੋਂ 15 ਪ੍ਰੋਪਰਟੀਜ਼ ਦੀ ਗੱਲ ਸੀ, ਅੱਜ 50 ਤੋਂ ਵੱਧ ਪ੍ਰੋਪਰਟੀਜ਼ ਦੇ ਡਾਕੂਮੈਂਟ ਉਹਨਾਂ ਦੇ ਹੱਥ ਵਾਹ। ਲੱਗੇ ਨੇ। ਹੂੰ। ਹਾਂ, ਤਾਂ ਡੀਆਈਜੀ ਇਹ ਭੁੱਲਰ ਸਾਹਿਬ ਜਿਹੜੇ ਨੇ। ਹਾਂ, ਤੇ ਇਹ ਰੋਪੜ ਰੇਂਜ ਦੇ ਇਹਦੇ 'ਚ ਇਹ ਮੰਨਿਆ ਜਾ ਰਿਹਾ ਹੈਗਾ ਕਿ ਉਹਨਾਂ ਦੇ ਜੋ ਵਿਚੋਲੀਏ ਸੀ ਕ੍ਰਿਸ਼ਨੂੰ, ਉਹਨਾਂ ਨੂੰ ਵੀ ਧਰਿਆ ਗਿਆ ਹੈਗਾ ਤੇ ਕ੍ਰਿਸ਼ਨੂੰ ਤੋਂ ਪੁੱਛਗਿੱਛ ਚੱਲ ਰਹੀ ਹੈ। ਕ੍ਰਿਸ਼ਨੂੰ ਹੋਰ ਵੀ ਮਤਲਬ ਬੰਦਿਆਂ ਦੇ ਨਾਂ ਦੱਸਣਗੇ, ਉਹਨਾਂ ਦੇ ਉਹ ਵੀ ਦੱਸਣਗੇ ਪ੍ਰੋਪਰਟੀਜ਼ ਵਗੈਰਾ। 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈਗਾ। ਉਹਨਾਂ ਦੇ ਆਪਾਂ ਕਹਿ ਲਈਏ ਕਿ ਜਿਹੜੇ ਜਿਸਨੇ ਸ਼ਿਕਾਇਤ ਦਿੱਤੀ ਸੀਗੀ, ਜਿਸ ਵਪਾਰੀ ਨੇ, ਉਹਨਾਂ ਨੂੰ ਪੁਲਿਸ ਸਿਕਿਉਰਿਟੀ ਦੇ ਦਿੱਤੀ ਗਈ ਹੈਗੀ ਆ। ਤੇ ਆਕਾਸ਼ ਬੱਤਾ ਨਾਂ ਹੈ ਉਹਨਾਂ ਦਾ। ਆਕਾਸ਼ ਬੱਤਾ ਨੇ 11 ਅਕਤੂਬਰ ਨੂੰ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀਗੀ ਤੇ ਸਕ੍ਰੈਪ ਦਾ ਕੰਮ ਕਰਦੇ ਸੀਗੇ। ਸਕ੍ਰੈਪ ਹੁਣ ਕਬਾੜੀਏ ਤੋਂ ਵੀ ਅਗਲੇ ਕਰੋੜਾਂ ਆਪਾਂ ਕਹਿ ਰੁਪਈਏ ਲਈਏ ਦਾ ਕਿ ਹੈ। ਮੰਥਲੀ ਵਸੂਲੀ ਜਾਂਦੇ ਨੇ। ਤਾਂ ਹੂੰ। ਹੁਣ ਹਿਸਾਬ ਲਾ ਲਓ। ਛੱਡਿਆ ਇੱਕ ਕੱਖ ਨਹੀਂ। ਮੈਂ ਤਾਂ ਅੱਜ ਇੱਕ ਪੋਸਟ ਪਾਈ ਹੈ, ਉਹਦੇ 'ਚ ਮੈਂ ਲਿਖਿਆ ਹੈਗਾ ਕਿ ਪਹਿਲਾਂ ਜਿਵੇਂ ਅੱਜ ਤੱਕ ਜਿਹੜਾ ਕੰਮ ਹੋਇਆ ਹੈਗਾ ਜਰਨਲਿਜ਼ਮ ਦੇ ਅਕੈਡਮਿਕਸ 'ਚ, ਪੱਤਰਕਾਰਿਤਾ, ਅੱਛਾ, ਪੋਲਿਟਿਕਸ ਅਤੇ ਜਿਹੜਾ ਕਾਰਪੋਰੇਟ ਹੈ, ਇਹਨਾਂ ਤਿੰਨਾਂ ਦੇ ਗੱਠਜੋੜ ਬਾਰੇ ਗੱਲ ਹੋਈ ਹੈ। ਜੀ। ਕਦੇ ਵੀ ਗੱਲ ਅਫਸਰਾਂ ਦੇ ਨੈਕਸਸ ਬਾਰੇ ਗੱਲ ਨਹੀਂ ਹੋਈ ਕਿ ਅਫਸਰ ਕੀ ਕਰਦੇ ਨੇ। ਹਾਂਜੀ। ਹਾਲਾਂਕਿ ਪੰਜਾਬ 'ਚ ਤਾਂ 84 ਤੋਂ ਬਾਅਦ ਜਿਹੜੇ ਅਫਸਰਾਂ ਨੇ ਰੋਲ ਪਲੇ ਕੀਤੇ ਨੇ, ਉਹਨਾਂ ਬਾਰੇ ਖਾਸਾ ਲਿਖਿਆ ਗਿਆ ਹੈਗਾ, ਪਰ ਬਾਕੀ ਭਾਰਤ 'ਚ ਨਹੀਂ ਹੈਗਾ ਇਸ ਕਿਸਮ ਦਾ ਮਾਮਲਾ। ਹੁਣ ਤਾਂ ਆਪਾਂ ਨੂੰ ਪਤਾ ਕਿ 84 ਤੋਂ ਬਾਅਦ ਜਿਹੜੇ ਅਫਸਰਾਂ ਨੇ ਕੁਫਰ ਮਚਾਇਆ ਸੀ ਪੰਜਾਬ 'ਚ, ਉਹਨਾਂ ਨੂੰ ਜੇਲ੍ਹਾਂ ਵੀ ਹੋ ਰਹੀਆਂ ਨੇ, ਜੇਲਾਂ ਸਜ਼ਾਵਾਂ ਵੀ ਹੋ ਰਹੀਆਂ ਨੇ, ਕਈਆਂ ਹੂੰ। ਨੂੰ ਸੁਸਾਈਡ ਕਰਨਾ ਪਿਆ, ਕਈਆਂ ਦੇ ਹਸ਼ਰ ਆਪਾਂ ਨੂੰ ਪਤਾ ਹੀ ਹੈ, ਕਈ ਹੂੰ। ਖੜਕੂਆਂ ਨੇ ਵੀ ਉਸ ਟਾਈਮ ਪੁੱਠੇ ਟੰਗੇ, ਸਾਰਾ ਕੁਛ ਹੀ ਹੈ ਮਾਮਲਾ। ਤਾਂ ਹੂੰ। ਇਹ ਨਹੀਂ ਹੈ ਕਿ ਇਹ ਜਿਹੜੇ ਅਫਸਰ ਹੈਗੇ ਆ, ਇਹ ਇੱਥੇ ਹਨੇਰ ਕਰਦੀ ਮਚਾਏ ਰਹਿਣਗੇ ਤਾਂ ਇਹਨਾਂ ਦੇ ਹਿਸਾਬ ਨਹੀਂ ਹੋਣਗੇ, ਹਿਸਾਬ ਤਾਂ ਹੋਣਗੇ। ਹੂੰ। ਅੱਛਾ, ਆਕਾਸ਼ ਬੱਤਾ ਨੂੰ ਸਿਕਿਉਰਿਟੀ ਪੰਜਾਬ ਪੁਲਿਸ ਦੇ ਰਹੀ ਹੈ ਕਿ ਕੋਈ ਹੋਰ ਪੁਲਿਸ? ਹਜੇ ਇਹ ਤਾਂ ਡਿਸਾਈਡ ਨਹੀਂ ਪੰਜਾਬ ਪੁਲਿਸ ਹੀ ਦਊਗੀ ਉਹਨਾਂ। ਅੱਛਾ, ਉਹਨਾਂ ਨੇ ਡੀਆਈਜੀ ਫੜਾਇਆ ਆ। ਅੱਛਾ, ਵੈਸੇ ਇੱਕ ਐਂਗਲ ਇਹ ਵੀ ਮਨਦੀਪ ਖੋਜਣ ਵਾਲਾ ਜਾਂ ਗੱਲ ਕਰਨ ਵਾਲੀ ਹੈ ਵੀ ਕਬਾੜੀਏ ਦੇ ਕੋਲੋਂ ਇੰਨੇ ਲੱਖਾਂ ਕਰੋੜਾਂ ਰੁਪਈਏ ਦੀ ਜੇ ਉਹ ਰਿਸ਼ਵਤ ਲੈ ਰਹੇ, ਵੀ ਉਹ ਵਾਕਈ ਕਬਾੜ ਦਾ ਹੀ ਕੰਮ ਕਰਦਾ ਉਹ? ਹੁਣ ਕੰਮ ਤਾਂ ਚਲੋ ਬਹੁਤ ਸਾਰੇ ਹੁੰਦੇ ਨੇ ਹਾਂਜੀ। ਕਿ ਹਾਂ, ਕੀ ਦੱਸੀਏ ਯਾਰ। ਮਤਲਬ ਕਈ ਵਾਰ ਲੱਗਦਾ ਹੈਗਾ ਕਿ ਪੱਤਰਕਾਰਿਤਾ 'ਚ ਜਿਹੜੇ ਬਾਈਟਸ ਕਲੈਕਟ ਕਰਦੇ ਫਿਰਦੇ ਹਾਂ ਅਸੀਂ, ਬਹਿ ਕੇ ਹੂੰ। ਸਿਰਫ ਕਹਾਣੀਆਂ ਹੀ ਸੁਣਾਉਣ ਲੱਗ ਜਾਈਏ। ਜਿਹੜੇ ਇਹ ਜੋ ਚੱਲ ਇੱਥੇ ਰਿਹਾ। ਪੈਸੇ ਨੂੰ ਟਰੈਕ ਕਰਕੇ ਸਿਰਫ ਪੈਸਾ ਕਿਵੇਂ ਚੀਜ਼ਾਂ ਨੂੰ ਬਦਲ ਰਿਹਾ ਹੈਗਾ, ਉਸੇ ਤੇ ਹੀ ਹੂੰ। ਗੱਲ ਕਰਨ ਲੱਗ ਜਾਈਏ, ਉਹ ਜ਼ਿਆਦਾ ਬਿਹਤਰ ਹੈ। ਬਹੁਤ ਮਾੜਾ ਹਾਲ ਹੈ। ਮਤਲਬ ਆਪਾਂ ਤਾਂ ਦੇਖਦੇ ਹਾਂ ਕਿ ਜਿਵੇਂ ਐਨਆਰਆਈ ਭਰਾ ਇੱਥੇ ਆਉਂਦੇ ਨੇ, ਉਹਨਾਂ ਨੂੰ ਕਿਵੇਂ ਲੁੱਟਦੇ ਨੇ, ਜਾਂ ਹੂੰ। ਹੋਰ ਜਿਹੜੇ ਇੱਥੇ ਕੋਈ ਬਿਜ਼ਨਸਮੈਨ ਜਾਂ ਕੋਈ ਵੀ ਫਸ ਜਾਂਦਾ ਅਫਸਰਾਂ ਤੇ। ਬਿਜ਼ਨਸਮੈਨ ਵੀ ਮਤਲਬ ਕੋਈ ਦੁੱਧ ਧੋਤੇ ਨਹੀਂ, ਉਹ ਨਹੀਂ ਵੀ। ਧੋਤੇ, ਸਹੀ ਗੱਲ ਹੈ। ਹਾਂ, ਮਤਲਬ ਇੰਡੀਆ ਅਜੀਬ ਹੀ ਚੀਜ਼ ਆ ਉਸ ਲਿਹਾਜ਼ 'ਚ, ਉਸ ਬਹੁਤ ਲਿਆ ਅਜੀਬ ਚੀਜ਼। ਬਹੁਤ। ਜੀ। ਅਗਲੀ ਗੱਲ ਕਰੀਏ, ਤਰਨਤਾਰਨ ਉਪਚੋਣ ਦੀ। ਆਪ ਦੇ ਉਮੀਦਵਾਰ ਸੰਧੂ ਨੇ ਨਾਮਜ਼ਦਗੀ ਪੱਤਰ ਦਾਖਲ ਕਰਤੇ ਆ। ਮਾਨ ਜਿਹੜੇ ਮੁੱਖ ਮੰਤਰੀ ਤੇ ਮਨੀਸ਼ ਸਿਸੋਦੀਆ ਵੀ ਪਹੁੰਚੇ, ਰੋਡ ਸ਼ੋਅ ਰਾਹੀਂ ਤਾਕਤ ਦਾ ਪ੍ਰਦਰਸ਼ਨ ਕੀਤਾ। ਹਾਂਜੀ, ਅੱਜ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਨੇ ਨੋਮੀਨੇਸ਼ਨ ਫਾਈਲ ਕੀਤਾ। ਭਗਵੰਤ ਮਾਨ, ਮਨੀਸ਼ ਸਿਸੋਦੀਆ, ਹੋਰ ਬਾਕੀ ਦੇ ਜਿਹੜੇ ਆਗੂ ਸੀਗੇ, ਉਹ ਅੱਜ ਉਹਨਾਂ ਦੇ ਰਥ ਤੇ ਮੌਜੂਦ ਸਨ ਤੇ ਸਾਰਾ ਜਲੂਸ ਗਿਆ ਹੈਗਾ ਤੇ ਖਾਸਾ ਉਹਨਾਂ ਨੇ ਤਾਕਤ ਦਾ ਪ੍ਰਦਰਸ਼ਨ ਕੀਤਾ ਹੈਗਾ। ਗਲੀਆਂ ਉੱਥੇ ਜਿਹੜੀਆਂ ਸੀਗੀਆਂ, ਸੜਕਾਂ ਉੱਥੇ ਭਰੀਆਂ ਹੋਈਆਂ ਸੀ। ਹਰਮੀਤ ਸਿੰਘ ਸੰਧੂ, ਆਪਾਂ ਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਉਹ ਇੰਡੀਪੈਂਡੈਂਟ ਐਮਐਲਏ ਰਹਿ ਚੁੱਕੇ ਨੇ। ਬਾਅਦ 'ਚ 2007 ਅਤੇ 12 'ਚ ਅਕਾਲੀ ਦਲ ਦਾ ਟਿਕਟ ਮਿਲਿਆ। 2 ਵਾਰ ਦੇ ਪੰਜਾਬ ਦੇ ਸੀਪੀਐਸ ਵੀ ਰਹੇ ਨੇ ਤੇ 2017 ਅਤੇ 22 ਦਾ ਚੋਣ ਹਾਰ ਗਏ ਸੀਗੇ, ਕਿਉਂਕਿ ਅਕਾਲੀਆਂ ਤੋਂ ਜਿਹੜੇ ਉੱਥੇ ਰੂਰਲ ਵੋਟਰ ਸੀਗੇ, ਆਪਣੇ ਪੰਥਕ ਵੋਟਾਂ ਸੀਗੀਆਂ, ਉਹ ਨਾਰਾਜ਼ ਜੀ। ਸੀਗੀਆਂ।
ਤੇ ਹੁਣ 25 'ਚ ਉਹਨਾਂ ਨੇ ਫਿਰ ਆ ਕੇ ਆਮ ਆਦਮੀ ਦਾ ਪੱਲਾ ਫੜ ਲਿਆ ਹੈਗਾ। ਦੇਖਦੇ ਹਾਂ ਆਮ ਆਦਮੀ ਵਾਲੇ ਉਹਨਾਂ ਨੂੰ ਜੇ ਲੋਕ ਤਾਂ ਇਹ ਕਹਿ ਰਹੇ ਨੇ ਕਿ ਇਸ ਵਾਰ ਜਿਵੇਂ ਹਰਿਆਣਵੀ 'ਚ ਸ਼ਬਦ ਹੁੰਦਾ ਗਾ ਤਿੱਸਰ, ਜਿਹਨੂੰ ਹੈਟ੍ਰਿਕ ਕਹਿੰਦੇ ਆ। ਪੰਜਾਬੀ 'ਚ ਮੈਨੂੰ ਯਾਦ ਨਹੀਂ ਆ ਰਿਹਾ ਕਿ ਇਹਨੂੰ ਕੀ ਕਵਾਂਗੇ, ਤਾਂ ਹੈਟ੍ਰਿਕ ਵੀ ਹੋ ਸਕਦੀ ਹੈ ਉਹਨਾਂ ਦੀ ਹਾਰ ਦੀ। ਅੱਛਾ, ਤੇ ਮਨਦੀਪ ਦਾ ਕਿੰਨੀ ਸਿਚੁਏਸ਼ਨ ਕੀ ਚੱਲ ਰਹੀ ਹੈ? ਦੇਖੋ ਕਾਫੀ ਟਫ ਹੈ, ਮਤਲਬ ਮੁੱਖ ਮੁਕਾਬਲੇ 'ਚ ਤਾਂ ਮਨਦੀਪ ਹੀ ਹੈ ਉਹਦਾ। ਠੀਕ ਹੈ, ਤੇ ਮੇਨ ਇਹਨਾਂ ਦੇ ਨਾਲ ਦਾ ਮੁਕਾਬਲਾ ਜਾਂ ਅਸੀਂ ਕਾਂਗਰਸ ਤਰਨਤਾਰਨ ਨਾਲ? ਟਰੈਵਲ ਕਰਨਾਗਾ। ਉਦੋਂ ਫਿਰ ਤੁਹਾਨੂੰ ਤਰਨਤਾਰਨ ਦੀ ਕਹਾਣੀ, ਜਿਹੜਾ ਉੱਥੇ ਰੂਰਲ ਅਕਾਲੀ ਵੋਟਰ ਹੈ, ਪੰਥਕ ਵੋਟਰ ਹੈ, ਉਹਦੇ ਮਨ ਦੇ ਅੰਦਰ ਕੀ ਚੱਲ ਰਿਹਾ, ਉਹ ਤੋਂ ਤੁਹਾਨੂੰ ਕਹਾਣੀ ਸੁਣਾਵਾਂਗੇ ਸਾਰੀ। ਠੀਕ ਹੈ ਜੀ, ਕਦੋਂ ਜਾ ਰਹੇ ਆ? ਕੋਸ਼ਿਸ਼ ਹੋਏਗੀ ਕਿ ਦੀਵਾਲੀ ਤੋਂ ਬਾਅਦ 23-24 ਇਸ ਅਕਤੂਬਰ ਨੂੰ ਪਹੁੰਚ ਜਾਈਏ ਉੱਥੇ। ਤੁਸੀਂ ਬਿਹਾਰ ਨੂੰ ਵੀ ਜਾਣਾ ਆ? ਇਹ ਵੀ ਤੁਸੀਂ ਬਿਹਾਰ ਅਸੀਂ 25 ਅਕਤੂਬਰ ਤੋਂ ਬਾਅਦ, ਉਸ ਤੋਂ ਬਾਅਦ 'ਚ ਉੱਧਰ ਨੂੰ ਜਾਣਾ। ਠੀਕ ਹੈ ਜੀ। ਜੀ, ਉਹ ਵੀ ਹਰ ਇੱਕ ਦੀ ਇੱਛਾ ਰਹੇਗੀ ਸੁਣਨ ਦੀ ਵੀ ਉੱਥੇ ਦਾ ਵੋਟਰ ਕੀ ਕਹਿੰਦਾ ਆ, ਕਿਹਦੀ ਹਵਾ ਚੱਲ ਰਹੀ ਆ। ਮਾਨਹਾਨੀ ਮਾਮਲੇ 'ਚ ਸੁਖਬੀਰ ਬਾਦਲ ਨੂੰ ਝਟਕਾ, ਹਾਈ ਕੋਰਟ ਨੇ ਦਲੀਲਾਂ ਰੱਦ ਕਰ ਦਿੱਤੀਆਂ। ਕੇਜਰੀਵਾਲ ਤੇ ਅੱਤਵਾਦੀ ਸੰਬੰਧਾਂ ਦੇ ਦੋਸ਼ ਲਾਏ ਸੀ। ਦੇਖੋ ਮਤਲਬ ਠੀਕ ਹੈ ਕਿ ਅਕਾਲੀ ਦਲ ਦੇ ਜਿਹੜੇ ਮੁਖੀ ਨੇ ਸੁਖਬੀਰ ਬਾਦਲ, ਉਹਨਾਂ ਨੂੰ ਅੱਜ ਮਾਨਹਾਨੀ ਮਾਮਲੇ ਤੇ ਝਟਕਾ ਲੱਗਿਆ ਗਾ, ਪਰ ਓਦਾਂ ਕੋਈ ਉਹਨਾਂ ਨੇ ਇੰਨਾ ਮਤਲਬ ਉਹ ਇੰਨੇ ਵਿਵਾਦਿਤ ਬੋਲ ਨਹੀਂ ਸੀਗੇ। ਪਰ ਸਾਲ 2017 'ਚ ਉਹਨਾਂ ਨੇ ਬੇਸਿਕਲੀ ਜਿਹੜੇ ਆਰੋਪ ਲਾਏ ਸੀਗੇ ਉਹ ਜ਼ਿਆਦਾ ਖਤਰਨਾਕ ਸੀਗੇ। ਉੱਥੋਂ ਹੀ ਉਹ ਮਾਨਹਾਨੀ ਦਾ ਜਿਹੜਾ ਕੇਸ ਹੈ ਉਹ ਚੱਲਿਆ। ਜਿਹੜਾ ਹੁਣ ਜਿਹੜੇ ਲਾਏ ਸੀਗੇ ਆਪਣੇ ਜਦੋਂ ਇਹ ਚੱਲਿਆ ਸੀਗਾ ਸਾਰਾ ਮਾਮਲਾ, ਜਦੋਂ ਪ੍ਰਤਾਪ ਬਾਜਵੇ ਨੇ ਦੱਸਿਆ ਸੀ ਇੰਨੇ ਇੱਥੇ ਜ਼ਿੰਦਾ ਕਾਰਤੂਸ ਆ ਗਏ ਇਸ ਕਿਸਮ ਦਾ ਹੱਥ ਗੋਲਿਆਂ ਦਾ, ਉਦੋਂ ਪ੍ਰੋਬਲਮੈਟਿਕ ਨਹੀਂ ਸੀ। ਹਾਂ, ਪਰ ਜਿਹੜਾ ਸਾਲ 2017 'ਚ ਜਦੋਂ ਇਲੈਕਸ਼ਨ ਸੀਗੇ, ਉਦੋਂ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ 'ਚ ਇੱਕ ਬਿਆਨ ਦਿੱਤਾ ਸੀਗਾ, ਜਿਹਦੇ 'ਚ ਉਹਨਾਂ ਨੇ ਅੰਮ੍ਰਿਤਸਰ 'ਚ ਅਖੰਡ ਕੀਰਤਨੀ ਜੱਥੇ ਦੇ ਸਦੱਸਿਆਂ ਨਾਲ ਨਾਸ਼ਤਾ ਕਰਨ ਤੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਵਾਲਿਆਂ ਨਾਲ ਗੱਲਬਾਤ ਕਰਨ ਤੇ ਜਿਹੜੇ ਆਰੋਪ ਲਾਏ ਸੀਗੇ, ਉਹ ਪ੍ਰੋਬਲਮੈਟਿਕ ਸੀਗੇ। ਉਹਦੇ ਤੇ ਫਿਰ ਜਿਹੜੇ ਅਰਵਿੰਦ ਕੇਜਰੀਵਾਲ ਹਾਈ ਕੋਰਟ ਗਏ ਹੋਏ ਨੇ, ਹਾਈ ਕੋਰਟ ਨੇ ਉਸ ਮਾਮਲੇ ਤੇ ਖਾਸੀ ਉਹਨਾਂ ਨੂੰ ਫਟਕਾਰ ਲਾਈ ਹੈ ਤੇ ਉਹਨਾਂ ਦੀ ਜਿਹੜੀ ਦਲੀਲਾਂ ਸੀਗੀਆਂ ਉਹ ਨਕਾਰ ਦਿੱਤੀਆਂ। ਇਹਨਾਂ ਨੇ ਦਲੀਲ ਦਿੱਤੀ ਕਿ ਉਹ ਉਸ ਟਾਈਮ ਸੂਬੇ ਦੇ ਗ੍ਰਹਿ ਮੰਤਰੀ ਸੀਗੇ, ਹੋਮ ਮਿਨਿਸਟਰ ਸੀਗੇ ਸੁਖਬੀਰ ਬਾਦਲ। ਇਸ ਕਰਕੇ ਉਹ ਚਾਹੁੰਦੇ ਸੀਗੇ ਕਿ ਪੰਜਾਬ 'ਚ ਕੁਝ ਭੜਕੇ ਨਾ, ਤੇ ਉਹਨਾਂ ਦਾ ਮਕਸਦ ਛਵੀ ਖਰਾਬ ਕਰਨਾ ਨਹੀਂ, ਬਲਕਿ ਰਾਜਨੀਤਿਕ ਚੇਤਾਵਨੀ ਦੇਣਾ ਸੀਗਾ। ਹੁਣ ਮਤਲਬ ਤੁਸੀਂ ਪੰਥਕ ਜਿਹੜੇ ਧੜੇ ਨੇ ਉਹਨਾਂ ਨੂੰ ਵੀ ਬਦਨਾਮ ਕਰ ਰਹੇ ਹੋ, ਤਾਂ ਇੱਕ ਬੰਦਾ ਜਿਹੜਾ ਉਹਨਾਂ ਨਾਲ ਕੀ ਪੋਲੀਟੀਕਲ ਗੱਲਬਾਤ ਕਰਨਾ ਹੈ, ਕਿਉਂਕਿ ਦੇਖੋ ਮੈਂ ਇਹ ਗੱਲ ਤਾਂ ਮੰਨਦਾ ਨਾ ਕਿ ਪੋਲੀਟੀਕਲ ਜਿਹੜੇ ਲੋਕ ਪੋਲਿਟਿਕਸ ਕਰਦੇ ਨੇ, ਚਾਹੇ ਕੋਈ ਪੰਥਕ ਪੋਲਿਟਿਕਸ ਕਰੇ ਜਾਂ ਕੋਈ ਫਰੀਬੀਜ਼ ਦੀ ਪੋਲਿਟਿਕਸ ਕਰੇ ਜਾਂ ਕੋਈ ਲਿਬਰਲ ਪੋਲਿਟਿਕਸ ਕਰੇ, ਜੇ ਉਹਨਾਂ ਦੀ ਕੋਈ ਆਪਸ 'ਚ ਕੋਈ ਗੱਲ ਹੋ ਰਹੀ ਹੈ ਕਿਸੇ ਚੀਜ਼ ਨੂੰ ਕੋਈ ਪੋਲੀਟੀਕਲ ਉਸ ਵਾਸਤੇ, ਤਾਂ ਉਹ ਤਾਂ ਮਤਲਬ ਜਾਇਜ਼ ਹੈ। ਉਹਨਾਂ ਦੇ ਮਿਲਣ ਨੂੰ ਕਿਵੇਂ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਤਾਂ ਟੈਰਰਿਜ਼ਮ ਫੈਲਾਉਣ ਵਾਸਤੇ ਮਿਲ ਰਹੇ ਨੇ? ਉਹੀ ਘਸਿਆ ਪਿਟੇ ਬਿਆਨ ਹੁੰਦੇ ਪੱਕੀ ਇੱਥੋਂ ਦੀ ਸਿਆਸਤ ਦੇ। ਹਾਂ, ਤਾਂ ਇਸ ਕਰਕੇ ਫਿਰ ਸੁਖਬੀਰ ਬਾਦਲ ਹੁਣ ਨਾਪੇ ਗਏ ਨੇ। ਜੀ ਜੀ, ਜਾਂਦੇ ਜਾਂਦੇ ਮਨਦੀਪ ਗੱਲ ਕਰ ਲਈਏ ਸਿੱਧੂ ਮੂਸੇ ਵਾਲੇ ਕਤਲ ਕੇਸ ਦੇ ਵਿੱਚ ਉਹਨਾਂ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਹੋਈ ਆ। ਮਾਨਸਾ ਅਦਾਲਤ ਵਿੱਚ ਅਪਰਾਧ ਵਿੱਚ ਵਰਤੇ ਗਏ ਵਾਹਨ ਪੇਸ਼ ਕੀਤੇ ਗਏ, 39 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਹਾਂਜੀ, ਇਸ ਵਾਰਦਾਤ 'ਚ 2 ਗੱਡੀਆਂ ਸ਼ਾਮਲ ਸਨ, ਬਲੈਰੋ ਅਤੇ ਕਰੋਲਾ। ਦੋਵੇਂ ਗੱਡੀਆਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਹੈਗਾ। ਉਹਨਾਂ ਦੇ ਜਿਹੜੇ ਇਸ ਮਾਮਲੇ ਦੇ ਅਹਿਮ ਗਵਾਹ ਨੇ, ਬਲਕੌਰ ਸਿੰਘ, ਉਹਨਾਂ ਦੀ ਗਵਾਹੀ ਅੱਜ ਹੋਈ ਹੈ, ਤਾਂ ਅਹਿਮ ਸੁਣਵਾਈ ਹੋਈ ਹੈ। ਪਿਛਲੀ ਜਿਹੜੀ ਸੁਣਵਾਈ ਸੀ ਉਹਦੇ 'ਚ ਜਿਹੜੀਆਂ ਗੱਡੀਆਂ ਇਸਤੇਮਾਲ ਕੀਤੀਆਂ ਗਈਆਂ ਸੀ, ਉਹਨਾਂ ਨੂੰ ਅਦਾਲਤ ਨੇ ਕਿਹਾ ਸੀ ਉਹਨਾਂ ਨੂੰ ਵੀ ਥਾਣੇ ਲੈ ਕੇ ਆਓ, ਤੇ ਅੱਜ ਦੋਵੇਂ, ਉਹ ਬਲੈਰੋ ਵੀ ਜਿਹੜੀ ਦਿੱਲੀ ਨੰਬਰ ਦੀ ਬਲੈਰੋ ਸੀ ਤੇ ਉਹ ਕਰੋਲਾ ਗੱਡੀ ਸੀ, ਉਹ ਦੋਵਾਂ ਨੂੰ ਅੱਜ ਪੇਸ਼ ਕੀਤਾ ਗਿਆ ਹੈਗਾ। ਇਸ ਮਾਮਲੇ 'ਚ ਆਪਾਂ ਨੂੰ ਪਤਾ ਬਲੈਰੋ ਗੱਡੀ 'ਚ ਪ੍ਰਿਆਵਰਤ ਫੌਜੀ ਸੀਗਾ, ਹਰਿਆਣੇ ਵਾਲਾ, ਕੁਲਦੀਪ ਕਸ਼ਿਸ਼, ਅੰਕਿਤ ਸਰਸਾ, ਦੀਪਕ ਮੁੰਡੀ ਇਹ ਸਵਾਰ ਸੀ। ਕਰੋਲਾ ਗੱਡੀ 'ਚ ਜਗਰੂਪ ਰੂਪਾ ਅਤੇ ਮਨਪ੍ਰੀਤ ਕੋਸਾ ਇਹ 2 ਸਵਾਰ ਸੀਗੇ।
ਤੇ ਟੋਟਲ ਉਦਾਂ 39 ਬੰਦੇ ਇਸ FIR 'ਚ ਨਾਮਜ਼ਦ ਨੇ। ਦੇਖਦੇ ਹਾਂ ਕਿ ਮਤਲਬ ਅੱਗੇ ਕੀ ਚੀਜ਼ਾਂ ਚੱਲਦੀਆਂ ਨੇ, ਪਰ ਇਸ ਮਾਮਲੇ 'ਚ ਹਜੇ ਤੱਕ 3 ਬੰਦਿਆਂ ਨੂੰ ਬਰੀ ਕਰ ਦਿੱਤਾ ਗਿਆ ਹੈਗਾ। ਬਾਕੀਆਂ ਦੀ ਗ੍ਰਿਫਤਾਰੀ 5 ਬੰਦੇ ਹਜੇ ਵੀ ਮਤਲਬ ਇਸ ਮਾਮਲੇ 'ਚ ਫਰਾਰ ਹੀ ਨੇ। ਤੇ ਜਗਰੂਪ ਰੂਪਾ ਤੇ ਮਨਪ੍ਰੀਤ ਕੋਸਾ ਦਾ ਐਨਕਾਊਂਟਰ ਕਰਤਾ ਸੀ ਪੁਲਿਸ ਨੇ। ਬਾਕੀ ਬਚੇ ਹੋਏ ਨੇ, ਬਾਕੀ ਜੇਲ੍ਹ 'ਚ ਨੇ। ਜੀ, 3.25 ਸਾਲ ਹੋ ਗਏ ਨੇ ਉਸ ਦੀ ਅਸੈਸੀਨੇਸ਼ਨ ਨੂੰ। ਸੋ ਅਜੇ ਤੱਕ ਦੇਖੋ ਅੱਗੇ ਹੋਰ ਕਿੰਨਾ ਵਕਤ ਲੱਗੇਗਾ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਮਨਦੀਪ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।